ਭਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜ ਕਰਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਫਰੈਜ਼ਨੋ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਡਾ ਜਿਹੜਾ ਨਵਾਂ ਪੰਜਾਬੀ ਰੇਡੀਓ USA ਦਾ ਸੈਨੋਜ਼ੇ ਬੇ ਏਰੀਏ ਦੇ ਵਿੱਚ ਜਿਹੜਾ ਸਟੇਸ਼ਨ ਹੈਗਾ ਕਾਰਾਂ ਦੇ ਵਿੱਚ ਸੁਣਨ ਦੇ ਲਈ 98.5 FM HD ਚੈਨਲ ਜਿਹੜਾ 3 ਆ, ਉਹਦੇ ਤੇ ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 6 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408 272 2500 408 272 2500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਜ਼ੈਂਡਰ ਮਾਰਗੇਜ ਅਤੇ ਰੀਅਲ estate, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਟਕੇਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੇਨਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਦੇ ਉੱਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਇਹਨਾਂ ਕੋਲ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ, ਕਾਲ 559 266 3737। ਟਰੀਅਸ ਟਰੱਕਿੰਗ ਫਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਪਰ ਮਾਈਲ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 559 834 4000। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਰਾਜ ਕਰਨਵੀਰ ਸਿੰਘ ਜੀ, ਸਾਰਿਆਂ ਨੂੰ ਪਤਾ ਹੀ ਆ ਵੀ ਹਿੰਦੁਸਤਾਨ ਦੇ ਵਿੱਚ ਆਪਣੇ ਜਿਹੜੇ 4 ਕਿਸਾਨ ਭਰਾ ਸੀ, ਉਹਨਾਂ ਨੂੰ ਉੱਥੇ ਦੇ ਮਿਨਿਸਟਰ ਦੇ ਮੁੰਡੇ ਨੇ ਕਾਰ ਦੇ ਥੱਲੇ ਦੇ ਕੇ ਜਿਹੜਾ ਮਾਰਿਆ, ਸ਼ਰੇਆਮ ਗੁੰਡਾਗਰਦੀ ਕੀਤੀ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ 4 ਜਾਣਿਆਂ ਦੇ ਮਾਰੇ ਜਾਣ ਤੋਂ ਬਾਅਦ ਸਿੱਖਾਂ ਤੋਂ ਬਿਨਾਂ ਹੋਰ ਕੋਈ ਉੱਥੇ ਇੰਡੀਆ ਦੇ ਵਿੱਚ ਘੁਸ ਨਹੀਂ। ਕੱਲੀ ਇੰਡੀਆ ਦੀ ਗੱਲ ਤਾਂ ਛੱਡੋ, ਬਾਹਰ ਦੇ ਵਿੱਚ ਵੀ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਸਾਰੇ ਲੋਕ ਚੁੱਪ ਬੈਠੇ ਆ। ਜਦੋਂ ਕਿ ਇੰਡੀਆ ਦਾ ਪ੍ਰਾਈਮ ਮਿਨਿਸਟਰ ਇੱਕ ਟਾਈਮ ਤੇ ਕਹਿੰਦਾ ਸੀ ਵੀ ਜੇ ਕੁੱਤਾ ਵੀ ਸਟਰੀਟ ਤੇ ਮਰ ਜਾਏ ਤਾਂ ਬੰਦੇ ਨੂੰ ਦੁੱਖ ਹੁੰਦਾ ਆ। ਸੋ ਇਹ ਬਹੁਤ ਮਾੜੀ ਗੱਲ ਆ। ਮੇਰੇ ਖਿਆਲ ਨਾਲ ਚਾਹੇ ਕੁਛ ਵੀ ਹੋਵੇ, ਜਿਹੜੇ ਪੰਜਾਬੀ ਆ ਉਹ ਭੁੱਖੇ ਨਹੀਂ ਮਰਨ ਲੱਗੇ। ਅਸਰ ਇਹਦਾ ਸਾਰੇ ਇੰਡੀਆ ਨੂੰ ਹੀ ਪੈਣਾ ਹੈਗਾ ਆ। ਤੇ ਜੇ ਇਹ ਮੂਵਮੈਂਟ ਫੇਲ ਹੁੰਦੀ ਆ ਨਾ, ਇਹਦਾ ਅਸਰ ਬਹੁਤ ਜ਼ਿਆਦਾ ਜਿਹੜਾ ਇੰਡੀਆ ਦੇ ਲੋਕਾਂ ਤੇ ਪੈਣਾ ਆ। ਸਿੱਖਾਂ ਨੂੰ ਨਹੀਂ ਕੋਈ ਬੜਾ ਫਰਕ ਪੈਣਾ ਹੈਗਾ। ਸਿੱਖ ਇਸ ਵੇਲੇ ਪੂਰੇ ਦੁਨੀਆ 'ਚ ਫੈਲੇ ਹੋਏ ਹੈਗੇ ਆ। ਸੋ ਦੇਖੋ, ਇੱਕ ਸ਼ਰੂਤੀ ਕਾਂਡ ਹੋਇਆ ਸੀ, ਉਸ ਟਾਈਮ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਪ੍ਰੋਟੈਸਟ ਹੋਏ ਸੀ। ਸਿੱਖਾਂ ਨੇ ਵੱਧ ਚੜ ਕੇ ਕੀਤੇ ਸੀ। ਜਿਹੜੀਆਂ ਲੇਟੈਸਟ, ਜੇ ਮੈਂ ਬਾਹਰਲੇ ਆਪਣੇ ਮੁਲਕ ਦੀ ਗੱਲ ਕਰਦੇ ਜਾਵਾਂ, ਸੈਕਰਾਮੈਂਟੋ ਦੇ ਵਿੱਚ ਜਿਹੜਾ ਆ ਯੂਪੀ ਦੇ ਵਿੱਚ ਜਿਹੜੇ ਕਿਸਾਨ ਸ਼ਹੀਦ ਹੋਏ ਹੈਗੇ ਆ, ਉਹਨਾਂ ਦੇ ਸੰਬੰਧ ਦੇ ਵਿੱਚ 10 ਅਕਤੂਬਰ ਐਤਵਾਰ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਆ ਇੱਕ ਪ੍ਰੋਟੈਸਟ ਰੱਖਿਆ ਗਿਆ ਹੈਗਾ ਆ, ਜਿਹੜੀ ਸਟੇਟ ਕੈਪੀਟਲ ਬਿਲਡਿੰਗ ਹੈਗੀ ਆ ਸੈਕਰਾਮੈਂਟੋ ਦੀ, ਉੱਥੇ। ਸੋ ਜੇ ਕਿਸੇ ਹੋਰ ਵੀ ਰੱਖਿਆ ਹੋਇਆ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਸ਼ੇਅਰ ਕਰ ਲਿਓ, ਤਾਂ ਕਿ ਵੱਧ ਤੋਂ ਵੱਧ ਜਿਹੜੇ ਸਾਡੇ ਸਰੋਤੇ ਆ, ਜਿੰਨੇ ਆਪਣੇ ਪੰਜਾਬੀ ਭੈਣ ਭਰਾ ਆ, ਉਹਨਾਂ ਨੂੰ ਪਤਾ ਲੱਗ ਸਕੇ। ਸੋ ਪਲੀਜ਼ ਇਹ ਕੰਮ ਹੋਣਾ ਚਾਹੀਦਾ, ਬਹੁਤ ਲਾਰਜ ਸਕੇਲ ਤੇ ਹੋਣਾ ਚਾਹੀਦਾ ਸੀ। ਦੇਖੋ ਭਈ, ਇੱਕ ਤਾਂ ਇਹ ਹੁੰਦਾ ਨਾ ਵੀ ਸਾਹਮਣਿਓਂ ਗੱਡੀ ਚੜਾਈ, ਪਿੱਛੋਂ ਵਾਪਸ ਜਾਂਦਿਆਂ ਦੇ ਉੱਤੇ ਗੱਡੀ ਚੜਾਈ, ਬੜੇ ਸ਼ਾਂਤੀ ਨਾਲ ਉਹ ਜਾ ਰਹੇ ਸੀ। ਸੋ ਇੱਕੋ ਹੀ ਜਿਹੜੀ ਸਾਨੂੰ ਅਪਡੇਟ ਆਈ ਆ ਵੀ ਸੈਕਰਾਮੈਂਟੋ ਕੈਪੀਟਲ ਜਿਹੜੀ ਆ ਕੈਲੀਫੋਰਨੀਆ ਦੀ, ਉੱਥੇ ਜਿਹੜਾ ਕੈਪੀਟਲ ਦੀ ਜਿਹੜੀ ਬਿਲਡਿੰਗ ਆ, ਉਹਦੇ ਸਾਹਮਣੇ ਪ੍ਰੋਟੈਸਟ ਹੋਣ ਜਾ ਰਿਹਾ ਆ। ਉਹਦੇ ਬਾਰੇ ਡਿਟੇਲ 'ਚ ਆਪਾਂ ਦੱਸਾਂਗੇ। ਇਹ 10 ਅਕਤੂਬਰ ਨੂੰ
ਐਤਵਾਰ ਨੂੰ ਸ਼ਾਮ ਨੂੰ 3 ਵਜੇ ਤੋਂ 5 ਵਜੇ ਤਾਈਂ। ਤੇ ਜੇ ਹੋਰ ਵੀ ਕਿਤੇ ਅਮਰੀਕਾ 'ਚ ਹੋਣਾ ਕਿਤੇ ਹੋਇਆ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA 408 272 5200 ਤੇ ਕਾਲ ਕਰਕੇ ਕਿਸੇ ਟਾਈਮ ਵੀ ਸ਼ੇਅਰ ਕਰ ਦਿਓ। ਅਸੀਂ ਵੱਖ-ਵੱਖ ਪ੍ਰੋਗਰਾਮਾਂ 'ਚ ਅਪਡੇਟ ਕਰਦੇ ਰਹਾਂਗੇ। ਜੀ, ਬਿਲਕੁਲ। ਦੇਖੋ, ਜਦੋਂ ਕਿਤੇ ਵੀ ਕੁਝ ਹੋਰ ਘਟਨਾ ਵਾਪਰਦੀ ਆ, ਸਿੱਖ ਹਮੇਸ਼ਾ ਜਿਹੜੇ ਆ ਉਹਨਾਂ ਦਾ ਸਾਥ ਜਿਹੜਾ ਉਹ ਦਿੰਦੇ ਆ। ਚਲੋ, ਬਤੌਰ ਸਿੱਖ ਇਹ ਆਪਣਾ ਫਰਜ਼ ਵੀ ਆ, ਜਿਹੜਾ ਵੀ ਲਿਤਾੜਿਆ ਜਾਂਦਾ ਆ ਤੇ ਉਸ ਦੇ ਨਾਲ ਜਿਹਦੇ ਨਾਲ ਵੀ ਧੱਕਾ ਹੁੰਦਾ ਆ, ਉਸ ਦੇ ਹੱਕ ਦੇ ਵਿੱਚ ਜਿਹੜੀ ਉਹ ਆਵਾਜ਼ ਉਠਾਉਣੀ ਆ। ਪਰ ਅਫਸੋਸ ਵਾਲੀ ਗੱਲ ਆ ਵੀ ਉਹ ਸਾਰੇ ਕਿਤੇ ਨਾ ਕਿਤੇ ਜਿਹੜੇ ਆ ਉਹ ਰਾਈਟ ਨਾਓ ਚੁੱਪ ਆ। ਜੇ ਤੁਹਾਨੂੰ ਸਿੱਖ ਹੋਣ ਦੇ ਨਾਤੇ ਨਹੀਂ ਜਿਹੜੇ ਤੁਹਾਨੂੰ ਲੱਗ ਰਿਹਾ, ਇਨਸਾਨੀਅਤ ਦੇ ਨਾਤੇ ਹੀ ਜਿਹੜਾ ਉਹ ਕਹਿ ਦਿਓ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਗੱਡੀ ਚਾੜ ਕੇ ਇੱਕ ਮਿਨਿਸਟਰ ਦੇ ਮੁੰਡੇ ਦੇ ਦੁਆਰਾ ਪ੍ਰੋਟੈਸਟਰਸ ਨੂੰ ਜਿਹੜਾ ਉਹ ਦਰੜਿਆ ਗਿਆ। ਬਹੁਤ ਵੱਡੀ ਇੱਕ ਗੱਲ ਜਿਹੜੀ ਹਰਜੋਤ ਸਿੰਘ ਜੀ ਬਣਦੀ ਆ, ਕੋਈ ਇਹ ਛੋਟੀ ਮੋਟੀ ਗੱਲ ਨਹੀਂ ਹੈਗੀ ਵੀ ਕਿਸ ਤਰੀਕੇ ਦੇ ਨਾਲ ਇੱਕ ਮਿਨਿਸਟਰ ਮਤਲਬ ਇੱਕ ਸੱਤਾਧਾਰੀ ਪਾਰਟੀ ਦੇ ਮਿਨਿਸਟਰ ਦੇ ਮੁੰਡੇ ਨੇ ਜਿਹੜਾ ਪ੍ਰੋਟੈਸਟਰਸ ਦੇ ਉੱਤੇ ਜਿਹੜੀ ਉਹ ਗੱਡੀ ਚਾੜ ਕੇ 4 ਜਾਣਿਆਂ ਦੀ ਜਾਨ ਜਿਹੜੀ ਆ ਕਤਲ ਕਰ ਦਿੱਤਾ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਗੱਲ ਆ। ਇਹ ਇਸ ਦੇ ਨਾਲ ਜਿਹੜੀ ਇਹ ਨਵੀਂ ਡੈਮੋਕ੍ਰੇਸੀ ਦਾ ਰੌਲਾ ਪਾ ਕੇ ਗਿਆ ਆ ਮੋਦੀ ਕਮਲਾ ਜਿਹੜਾ ਆ, ਇਹ ਸ਼ਦਾਈ ਆ ਜਿਹੜਾ। ਸੋ ਉਹ ਇਹ ਉੱਥੇ ਦੀ ਨਵੀਂ ਡੈਮੋਕ੍ਰੇਸੀ ਆ ਵੀ ਜਿਹਦੇ ਨਾਲ ਤੁਹਾਡੇ ਵਿਚਾਰ ਨਹੀਂ ਮਿਲਦੇ, ਉਹਨੂੰ ਚਲੋ ਗੱਡੀ ਥੱਲੇ ਦੜ ਦਿਓ। ਇਹ ਹੁਣ ਕੁਸਕਿਆ ਤੱਕ ਨਹੀਂ ਆ, ਚੁੱਪ-ਚਾਪ ਜਿਹੜਾ ਉਹ ਬੈਠਾ ਆ। ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਪ੍ਰੋਗਰਾਮ ਯੂਪੀ 'ਚ ਜਾ ਕੇ ਕਰ ਆਇਆ, ਕਈ ਜਿਹੜੇ ਪ੍ਰੋਗਰਾਮਾਂ ਦਾ ਐਲਾਨ ਕਰ ਆਇਆ, ਪਰ ਇਹਨਾਂ ਕਿਸਾਨਾਂ ਬਾਰੇ ਜਿਹੜੀ ਉਹ ਗੱਲ ਇਹਨਾਂ ਨੇ ਕੀਤੀ ਨਹੀਂ। ਤੇ ਉੱਥੇ ਦਾ ਜਿਹੜਾ ਵਿਕਾਊ ਮੀਡੀਆ ਆ, ਉਹ ਬਸ ਉਹੀ ਜਿਹੜੀਆਂ ਗੱਲਾਂ ਉਹਨਾਂ ਦੀਆਂ ਪੱਕੀਆਂ ਰਟੀਆਂ ਰਟਾਈਆਂ ਆ, ਖਾਲਿਸਤਾਨੀ ਆ, ਯੇ ਹੈ, ਵੋ ਹੈ, ISI ਆ, ਇਹ ਬਾਹਰ ਦੇ ਆ, ਬਸ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਰ ਕਰਕੇ ਇਹੀ ਕਹਿ ਰਹੇ ਆ ਵੀ ਗੱਡੀ ਨੂੰ ਅੱਗ ਲਾਤੀ ਤੇ ਉਹਨਾਂ ਨੇ ਜਿਹੜੇ ਭਾਜਪਾ ਵਾਲੇ ਜਿਹੜੇ ਉਹ ਮਾਰਤੇ। ਪਹਿਲੇ ਇਹ ਨਹੀਂ ਦੱਸਦੇ ਵੀ ਗੱਡੀ ਦੇ ਉੱਤੇ ਚਾੜ੍ਹੇ ਆ, ਗੱਡੀ ਚਾੜ੍ਹੀ ਕਿੰਨੇ ਸੀਗੀ। ਇਹਨਾਂ ਪ੍ਰੋਟੈਸਟਰ ਦੇ ਉੱਤੇ ਵਾਪਸ ਤੁਰੇ ਜਾਂਦੇ ਸੀ। ਅਜੇ ਵੀ ਉਹ ਤਸਵੀਰ ਜਿਹੜੀ ਜਿਹਨੇ ਵੀ ਵੀਡੀਓ ਦੇਖੀ ਆ ਵੀ ਬਜ਼ੁਰਗ ਕਿਸ ਤਰੀਕੇ ਦੇ ਨਾਲ ਉਹ ਬੋਨਟ ਤੇ ਜਾ ਕੇ ਉੱਡ ਕੇ ਜਿਹੜਾ ਉਹ ਵੱਜਦਾ, ਬਾਕੀਆਂ ਨੂੰ ਦਰੜਦੀ ਹੋਈ ਜਿਹੜੀ ਉਹ ਥਾਰ ਜੀਪ ਸੀਗੀ, ਉਹ ਗਾਂਹ ਉੱਤੋਂ ਦੀ ਉਹ ਜਿਹੜੀ ਉਹ ਲੰਘ ਜਾਂਦੀ ਆ। ਚੁੱਪ-ਚਾਪ ਵਿਚਾਰੇ ਵਾਪਸ ਪ੍ਰੋਟੈਸਟ ਕਰਕੇ ਜਿਹੜੇ ਉੱਥੋਂ ਤੁਰੇ ਆ ਰਹੇ ਸੀਗੇ। ਤੇ ਇੰਨਾ ਖੂੰਖਾਰ ਜਿਹੜਾ ਤਰੀਕੇ ਨਾਲ ਕੋਲਡ ਬਲੱਡਡ ਮਰਡਰ ਜਿਹਨੂੰ ਕਹਿੰਦੇ ਆ, ਇੱਥੇ ਜਿਹੜਾ ਵਰਤਿਆ ਜਾਂਦਾ ਹੈ ਸ਼ਬਦ, ਉਸ ਹਿਸਾਬ ਦੇ ਨਾਲ ਇਸ ਮਿਸ਼ਰੇ ਦੇ ਮੁੰਡੇ ਨੇ ਜਿਹੜਾ ਆ ਉਹ ਇਹ ਜਿਹੜੀ ਕਰਤੂਤ ਆ ਉਹ ਕੀਤੀ ਆ। ਤੇ ਤੁਸੀਂ ਦੇਖੋ ਵੀ ਉਹ ਧਾਰਾਵਾਂ ਵੀ ਉੱਤੇ ਕਈ ਜਿਹੜੀਆਂ ਉਹ ਲਾਤੀਆਂ, FIR 'ਚੋਂ ਬਾਹਰ ਤੁਰਿਆ ਫਿਰਦਾ ਆ, ਮੀਡੀਆ ਨੂੰ ਬਾਈਟ ਦੇਈ ਜਾਂਦਾ, ਗੱਲਾਂ ਆਪਣੀਆਂ ਜਿਹੜੀਆਂ ਉਹ ਕਰੀ ਜਾ ਰਿਹਾ। ਹੋਣਾ ਜਿਹੜਾ ਉੱਥੇ ਕੁਛ ਨਹੀਂ ਆ। ਜੀ, ਸੋ ਬਿਲਕੁਲ ਰਾਜਕਮਲ ਸਿੰਘ ਜੀ, ਇਹ ਅੱਤਵਾਦੀ ਹਮਲਾ ਆ। ਆਪਾਂ ਦੇਖਦੇ ਹਾਂ ਵੀ ਯੂਰਪ ਦੇ ਮੁਲਕਾਂ ਨੇ ਇਹੀ ਕਿਹਾ ਆ ਵੀ ਜਿਹੜੇ ਕਾਰਾਂ ਉੱਥੇ ਆਪਾਂ ਦੇਖਿਆ ਵੀ ਕਿਸ ਤਰ੍ਹਾਂ ਕਾਰਾਂ ਲੋਕਾਂ ਦੇ ਚੜ੍ਹਾ ਕੇ ਪਿਛਲੇ ਦਿਨਾਂ 'ਚ ਲੋਕ ਮਾਰੇ ਗਏ ਸੀ। ਐਗਜ਼ੈਕਟਲੀ ਸੇਮ ਇਹ ਜਿਹੜੇ ਹਿੰਦੂ ਫੰਡਾਮੈਂਟਲਿਸਟ ਆ ਉਹਨਾਂ ਨੇ ਇਹ ਵਰਤਿਆ। ਇਹ ਉਹੀ ਮਿਨਿਸਟਰ ਆ ਜਿਸ ਨੇ ਕੁਛ ਦਿਨ ਪਹਿਲਾਂ ਕਿਹਾ ਸੀ ਵੀ ਇਹ ਜਿਹੜਾ ਲਖੀਮਪੁਰ ਇਹ ਜਿਹੜਾ ਟਾਊਨ ਆ, ਇੱਥੋਂ ਤੁਹਾਨੂੰ ਮੈਂ ਭਜਾ ਸਕਦਾ ਹੈਗਾ ਆ। ਉਹਦੀਆਂ ਸ਼ਰੇਆਮ ਉਹ ਸਟੇਟਮੈਂਟਾਂ ਰਿਕਾਰਡਡ ਆ। ਤੇ ਅੱਜ ਉੱਥੇ ਦੀ ਸਰਕਾਰ ਨੇ ਕਹਿ ਦਿੱਤਾ ਵੀ ਨਹੀਂ, ਅਸੀਂ ਉਸ ਮਿਨਿਸਟਰ ਨੂੰ ਨਹੀਂ ਕੱਢਣਾ ਉੱਥੋਂ, ਬਲਕਿ ਜਿਹੜਾ ਮੋਦੀ ਆ ਉਹ ਤਾਂ ਯੂਪੀ 'ਚ ਕਹਿ ਗਿਆ ਵੀ ਜਿਹੜੇ 9 ਲੱਖ ਹਿੰਦੂ ਆ ਤੇ 2-2 ਆਪਣੇ ਦੀਵੇ ਜਗਾਓ ਤੇ 18 ਲੱਖ ਦੀਵੇ ਉੱਥੇ ਜਗਣੇ ਚਾਹੀਦੇ ਆ। ਆਪਣੇ ਲਈ ਤਾਂ ਸਾਰਿਆਂ ਲਈ ਇਹ ਕਾਲੀ ਦੀਵਾਲੀ ਆਪਾਂ ਕਹਿ ਸਕਦੇ ਹਾਂ ਵੀ ਇੰਨਾ ਜ਼ੁਲਮ ਦੇਖੋ ਵੀ ਆਪਣਾ ਹੱਕ ਮੰਗਣ ਤੇ ਵੀ ਤੁਸੀਂ ਉਹਨਾਂ ਦੇ ਉੱਤੇ ਗੱਡੀ ਚਾੜ ਕੇ ਉਹਨਾਂ ਨੂੰ ਮਾਰ ਦਿਓ। ਜੀ, ਬਿਲਕੁਲ। ਇੱਥੇ ਅਮਰੀਕਾ ਦੀਆਂ ਖਬਰਾਂ ਦੇ ਉੱਤੇ ਜੇ ਨਜ਼ਰ ਹਰਜੋਤ ਸਿੰਘ ਜੀ ਮਾਰਦੇ ਜਾਈਏ, ਬ੍ਰੇਕਿੰਗ ਨਿਊਜ਼ ਜਿਹੜੀ ਆ ਰਹੀ ਹੈ, ਟੈਕਸਸ ਦੇ ਹਾਈ ਸਕੂਲ ਤੋਂ ਗੋਲੀਬਾਰੀ ਦੀ ਘਟਨਾ ਜਿਹੜੀ ਆ ਉਹ ਦੱਸੀ ਜਾ ਰਹੀ ਆ ਵੀ ਉੱਥੇ ਐਕਟਿਵ ਸ਼ੂਟਰ ਜਿਹੜਾ ਇੱਕ ਦੱਸਿਆ ਗਿਆ ਆ। ਆਰਲਿੰਗਟਨ ਟੈਕਸਸ ਤੋਂ ਇਹ ਜਿਹੜੀ ਖਬਰ ਆ ਰਹੀ ਹੈਗੀ ਆ। ਸੋ ਅਜੇ ਬ੍ਰੇਕਿੰਗ ਨਿਊਜ਼ ਆ, ਸੋ ਇਸ ਦੇ ਬਾਰੇ ਅਜੇ ਕੁਛ ਵੀ ਪਤਾ ਨਹੀਂ ਆ ਵੀ ਹੋਰ ਕੀ ਕੁਛ ਜਿਹੜਾ ਉੱਥੇ ਵਾਪਰ ਰਿਹਾ ਆ। ਪਰ ਇਹ ਚੀਜ਼ ਜਿਹੜੀ ਕਨਫਰਮ ਦੱਸੀ ਜਾ ਰਹੀ ਹੈ ਵੀ ਉੱਥੇ ਗੋਲੀਬਾਰੀ ਜਿਹੜੀ ਉਹ ਹੋਈ ਆ। ਸੋ ਹੁਣ ਦੇਖਦੇ ਹਾਂ ਵੀ ਸੋ ਕੀ ਜਿਹੜਾ ਬਿਲਕੁਲ ਰਾਜਕਵੀਰ ਸਿੰਘ ਜੀ, ਲੇਟੈਸਟ ਆ ਰਿਹਾ ਵੀ ਕਾਫੀ ਲੋਕ ਜਿਹੜੇ ਆ ਫੱਟੜ ਹੋਏ ਹੈਗੇ ਆ। ਸੋ ਬੜੀ ਮਾੜੀ ਖਬਰ ਆ। ਟਿੰਬਰ ਵਿਊ ਹਾਈ ਸਕੂਲ ਮੈਨਸਫੀਲਡ ਜਿਹੜਾ ਹੈਗਾ ਆ ਤੇ ਕਹਿੰਦੇ ਵੀ 300 ਦੇ ਕਰੀਬ ਕਾਰਾਂ ਉੱਥੇ ਇਕੱਠੀਆਂ ਸੀਗੀਆਂ, ਆਪਣੇ ਪੇਰੈਂਟਸ ਬੱਚਿਆਂ ਨੂੰ ਸਕੂਲੇ ਛੱਡਣ ਆਏ ਸੀਗੇ। ਆਰਲਿੰਗਟਨ ਦੇ ਵਿੱਚ ਇਹ ਸਕੂਲ ਹੈਗਾ ਜਿਸ ਟਾਈਮ ਦੇ ਉੱਤੇ ਜਿਹੜੀ ਇਹ ਸ਼ੂਟਿੰਗ ਹੋਈ ਹੈਗੀ ਆ। ਕਾਫੀ ਲੋਕ ਜਿਹੜੇ ਆ ਫੱਟੜ ਦੱਸੇ ਜਾ ਰਹੇ ਹੈਗੇ।
ਜੀ ਬਿਲਕੁਲ ਸੋ ਇਸ ਟਾਈਮ ਬਿਊਰੋ ਆਫ ਅਲਕੋਹਲ ਟੋਬੈਕੋ ਫਾਇਰ ਆਰਮ ਐਕਸਪਲੋਸਿਵ ਵਾਲੇ ਆਰਲਿੰਗਟਨ ਪੁਲਿਸ ਡਿਪਾਰਟਮੈਂਟ ਤੇ ਹੋਰ ਜਿਹੜੇ ਇਰਦ ਗਿਰਦ ਦੇ ਲਾ ਇਨਫੋਰਸਮੈਂਟ ਏਜੰਸੀਜ਼ ਆ ਉਹਨਾਂ ਨੇ ਸਕੂਲ ਨੂੰ ਜਿਹੜਾ ਉਹ ਕਲੀਅਰ ਜਿਹੜਾ ਉਹ ਕੀਤਾ ਆ ਐਕਟਿਵ ਸ਼ੂਟਰ ਸਿਚੁਏਸ਼ਨ ਜਿਹੜੀ ਉੱਥੇ ਦੇ 10 ਵਜੇ ਦੇ ਤਕਰੀਬਨ ਜਿਹੜੀ ਉੱਥੇ ਵਾਪਰੀ ਸੀਗੀ ਮੈਨਸਫੀਲਡ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ ਦੇ ਅੰਡਰ ਇਹ ਜਿਹੜਾ ਟਿੰਬਰਵਿਊ ਹਾਈ ਸਕੂਲ ਆਰਲਿੰਗਟਨ ਟੈਕਸਸ ਦੇ ਵਿੱਚ ਇਹ ਆਉਂਦਾ ਆ ਸੋ ਅਜੇ ਬਿਲਕੁਲ ਬ੍ਰੇਕਿੰਗ ਨਿਊਜ਼ ਜਿਹੜੀ ਉਹ ਹੈਗੀ ਆ ਸ਼ੂਟਰ ਅਜੇ ਆਇਡੈਂਟੀਫਾਈ ਜਿਹੜਾ ਕਨਫਰਮੇਸ਼ਨ ਉਸਦੀ ਰਿਲੀਜ਼ ਨਹੀਂ ਕੀਤੀ ਗਈ ਵੀ ਕੌਣ ਜਿਹੜਾ ਉਹ ਸੀਗਾ ਤੇ ਅਨਕਨਫਰਮਡ ਰਿਪੋਰਟਸ ਜਿਹੜੀਆਂ ਉਹ ਸੀਗੀਆਂ ਵੀ ਕਹਿੰਦੇ ਸਕੂਲ ਤੋਂ ਉਹ ਭੱਜ ਗਿਆ ਸੀਗਾ ਜਿੰਨੇ ਵੀ ਗੋਲੀਆਂ ਜਿਹੜੀਆਂ ਉੱਥੇ ਚਲਾਈਆਂ ਸੀਗੀਆਂ ਤੇ ਹੁਣ ਜਿਹੜੇ ਵਿਦਿਆਰਥੀ ਆ ਉੱਥੇ ਉਹਨਾਂ ਨੂੰ ਮੈਨਸਫੀਲਡ ਪਰਫਾਰਮਿੰਗ ਆਰਟ ਸੈਂਟਰ ਦੇ ਵਿੱਚ ਖੜਿਆ ਜਾ ਰਿਹਾ ਤੇ ਉਹਨਾਂ ਦੇ ਮਾਪਿਆਂ ਦੇ ਨਾਲ ਮੁੜ ਦੁਬਾਰਾ ਜਿਹੜਾ ਉੱਥੇ ਮਿਲਾਇਆ ਜਾ ਰਿਹਾ ਆ ਫੱਟੜ ਹੋਏ ਨੇ ਮੌਤਾਂ ਹੋਈਆਂ ਕਿੰਨੇ ਆંકੜਾ ਆ ਉਸ ਦੇ ਬਾਰੇ ਅਜੇ ਹਾਲ ਦੀ ਘੜੀ ਕੁਝ ਜੀ, ਵੀ ਆંકੜੇ ਜਿਹੜੇ ਉਹ ਨਹੀਂ ਹੈਗੇ ਸੋ ਹੋਰ ਜਾਣਕਾਰੀ ਜਿਉਂ-ਜਿਉਂ ਦਿਨ ਬੀਤਦਾ ਜਾਊਗਾ ਸਮਾਂ ਬੀਤੂਗਾ ਤੇ ਆਪਾਂ ਨੂੰ ਉਹ ਪਤਾ ਲੱਗਦੀ ਰਹੇਗੀ ਜੀ। ਅਗਲੀ ਖਬਰ ਜਿਹੜੀ ਡੈਪਟ ਸੀਲਿੰਗ ਦੇ ਸੰਬੰਧ ਦੇ ਵਿੱਚ ਆ, ਕਿਉਂਕਿ ਹੁਣ ਡੈਪਟ ਸੀਲਿੰਗ ਦੇ ਸੰਬੰਧ ਦੇ ਵਿੱਚ ਵੋਟਾਂ ਕਿਸ ਤਰ੍ਹਾਂ ਪਊਗੀਆਂ, ਇਹ ਸਿਚੁਏਸ਼ਨ ਬੜੀ ਕਸੂਤੀ ਫਸੀ ਹੋਈ ਹੈਗੀ ਆ ਤੇ ਜਿਹੜੇ ਡੈਮੋਕ੍ਰੇਟਸ ਆ ਉਹ ਹੁਣ ਸੋਚ ਰਹੇ ਆ ਵੀ ਫਿਲਬਸਟਰ ਜਿਹੜਾ ਆ ਉਸ ਨੂੰ ਯੂਜ਼ ਕੀਤਾ ਜਾਵੇ, ਨਹੀਂ ਤਾਂ ਜਿਹੜਾ ਆ ਯੂਐਸ ਕਲੋਜ਼ ਟੂ ਜਿਹੜਾ ਆ ਡਿਫਾਲਟ ਦੇ ਵਿੱਚ ਹੋ ਜਾਊਗਾ। ਸੋ ਜੇ ਇਦਾਂ ਦੀ ਸਿਚੁਏਸ਼ਨ ਹੁੰਦੀ ਆ ਇਹਦਾ ਅਸਰ ਫਾਈਨੈਂਸ਼ੀਅਲ ਮਾਰਕੀਟ ਦੇ ਉੱਤੇ ਬਹੁਤ ਜ਼ਿਆਦਾ ਹੋਊਗਾ। ਅਕਤੂਬਰ 18 ਤੋਂ ਪਹਿਲਾਂ ਜਿਹੜਾ ਇਹ ਕਰਨਾ ਪੈਣਾ ਹੈ। ਟ੍ਰੇਜਰੀ ਸੈਕਟਰੀ ਜਿਹੜੀ ਜੈਨਟ ਜੈਲਨ ਹੈਗੀ ਆ, ਉਹ ਸੋਚ ਰਹੀ ਆ, ਕਹਿੰਦੀ ਵੀ ਹੋ ਸਕਦਾ, ਮੈਨੂੰ ਆਸ ਤਾਂ ਹੈਗੀ ਆ ਵੀ ਇਹ ਜਿਹੜੀ ਆ ਹੋ ਜਾਊਗਾ, ਪਰ ਜੇ ਨਹੀਂ ਹੁੰਦਾ ਤੇ ਇਹਦਾ ਜਿਹੜਾ ਬਹੁਤ ਜ਼ਿਆਦਾ ਅਸਰ ਇਕਨੋਮੀ ਦੇ ਉੱਤੇ ਪਊਗਾ। ਜੀ ਸੋ ਰਿਪਬਲਿਕਨਸ ਬਿਲਕੁਲ ਵੀ ਸਾਥ ਜਿਹੜਾ ਹੈ ਡੈਮੋਕ੍ਰੇਟਸ ਦਾ ਇਸ ਨੂੰ ਪਾਸ ਕਰਨ ਦੇ ਵਿੱਚ ਕਹਿੰਦੇ ਆ ਵੀ ਉਹ ਨਹੀਂ ਦੇ ਰਹੇ ਉਹਨਾਂ ਦਾ ਆਪਣਾ ਜਿਹੜਾ ਇੱਕ ਮੈਂਸ਼ਨ ਆ ਉਹ ਵੀ ਇਸ ਦੇ ਵਿੱਚ ਜਿਹੜੀ ਨਾ ਨੁੱਕਰ ਜਿਹੜੀ ਉਹ ਕਰ ਰਿਹਾ ਹੈਗਾ ਆ ਸੋ ਤੇ ਸਿਨੇਮਾ ਦੋਨੋਂ ਸੈਨੇਟਰ ਇਹਨਾਂ ਦੇ ਡੈਮੋਕ੍ਰੇਟ ਤੇ ਹੈਗੀ। ਉਹ 3.5 ਟ੍ਰਿਲੀਅਨ ਡਾਲਰ ਵਾਲੇ ਦੇ ਵਿੱਚ ਜਿਹੜੀ ਉਹ ਕਰ ਰਹੀ ਹੈ ਸੋ ਜੀ, ਡੈਟ ਸੀਲਿੰਗ ਨੂੰ ਲੈ ਕੇ ਜਿਹੜੇ ਜੋ ਮੈਂਸ਼ਨ ਆ ਉਹ ਹਾਲ ਦੀ ਘੜੀ ਜਿਹੜੇ ਉਹ ਨਾ ਨੁੱਕਰ ਕਰ ਰਹੇ ਆ ਤੇ ਇਸ ਨੂੰ ਲੈ ਕੇ ਜਿਹੜਾ ਫਿਲਾਬਸਟਰ ਆ ਉਹ ਡੈਮੋਕ੍ਰੇਟਸ ਨਹੀਂ ਵਰਤ ਸਕਦੇ ਉਹ ਵਿਰੋਧੀ ਪਾਰਟੀ ਉਹੀ ਜਿਹੜੀ ਉਹ ਵਰਤਦੀ ਹੁੰਦੀ ਆ ਸੋ ਰਿਪਬਲਿਕਨਸ ਫਿਲਾਬਸਟਰ ਦਾ ਹੀ ਡਰਾਵਾ ਜਿਹੜਾ ਉਹ ਦੇ ਰਹੇ ਆ ਵੀ ਅਸੀਂ ਫਿਲਾਬਸਟਰ ਕਰਕੇ ਤੁਹਾਡਾ ਇਹ ਡੈਟ ਸੀਲਿੰਗ ਨੂੰ ਰੇਜ਼ ਕਰਨ ਦਾ ਜਿਹੜਾ ਵੀ ਬਿੱਲ ਤੁਸੀਂ ਲਿਆਉਂਗੇ ਉਸ ਨੂੰ ਅਸੀਂ ਜਿਹੜਾ ਉਹ ਰੋਕ ਦੇਣਾ ਆ ਡੈਮੋਕ੍ਰੇਟਸ ਇਹ ਸੋਚ ਰਿਹਾ ਵੀ ਫਿਲਬਸਟਰ ਨੂੰ ਕਿੱਦਾਂ ਜਿਹੜਾ ਉਹ ਹਟਾ ਦਿੱਤਾ ਜਾਵੇ ਤਾਂ ਜੋ ਇਸ ਦਾ ਜਿਹੜਾ ਰੌਲਾ ਆ ਉਹ ਨਾ ਪਵੇ ਤੇ ਆਸਾਨੀ ਦੇ ਨਾਲ ਡੈਟ ਸੀਲਿੰਗ ਨੂੰ ਰੇਜ਼ ਕਰਨ ਦੇ ਲਈ ਜਿਹੜਾ ਉਹ ਉਸ ਬਿੱਲ ਨੂੰ ਪਾਸ ਹੋ ਜਾਵੇ ਫਿਲਬਸਟਰ ਹਟਾਉਣ ਦੇ ਨਾਲ ਬਹੁਤ ਸਾਰੇ ਜਿਹੜੇ ਹੋਰ ਇਹਨਾਂ ਦੇ ਏਜੰਡੇ ਆ ਉਹ ਵੀ ਜਿਹੜੇ ਉਹ ਪਾਸ ਹੋ ਸਕਦੇ ਆ ਬਸ਼ਰਤੇ 50 ਵੋਟਾਂ ਜਿਹੜੀਆਂ ਹੈ ਇਹਨਾਂ ਦੀਆਂ ਬਣੀਆਂ ਰਹਿਣ ਰਾਈਟ ਨਾਓ 50-50 ਸਪਲਿਟ ਆ ਤੇ ਜੋ ਮੈਂਸ਼ਨ ਤੇ ਕ੍ਰਿਸਟੀਅਨ ਸਿਨੇਮਾ ਹੋਰ ਕਈ ਬਿੱਲਾਂ ਦੇ ਉੱਤੇ ਇਹਨਾਂ ਦਾ ਸਾਥ ਜਿਹੜਾ ਆ ਉਹ ਹਾਲ ਦੀ ਘੜੀ ਨਹੀਂ ਜਿਹੜੇ ਉਹ ਦੇ ਰਹੇ ਸੋ 18 ਅਕਤੂਬਰ ਦਿਨ ਜਿਹੜਾ ਉਹ ਭੱਜੇ ਆ ਰਹੇ ਆ ਜੇ ਅਮਰੀਕਾ ਡਿਫਾਲਟ ਕਰਦਾ ਹੈ ਅੱਜ ਤੱਕ ਕਦੀ ਕੀਤਾ ਨਹੀਂ ਇਤਿਹਾਸ ਦੇ ਵਿੱਚ ਸੋ ਇਹ ਪਹਿਲੀ ਵਾਰੀ ਹੋਊਗਾ ਜੇ ਇਦਾਂ ਹੁੰਦਾ ਆ ਤੇ ਹੁਣ ਇਹ ਸਾਰੇ ਦਾ ਸਾਰਾ ਜਿਹੜਾ ਦੋਸ਼ ਹੈ ਉਹ ਰਿਪਬਲਿਕਨਸ ਦੇ ਉੱਤੇ ਉਹ ਲਗਾ ਰਹੇ ਨੇ ਡੈਮੋਕ੍ਰੇਟਸ ਇਹ ਕਹਿ ਕੇ ਵੀ ਇਹ ਜਾਣਬੁੱਝ ਕੇ ਹੀ ਜਿਹੜਾ ਆ ਅਮਰੀਕਾ ਨੂੰ ਡਿਫਾਲਟ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਨੇ ਜਦ ਕਿ ਡੈਮੋਕ੍ਰੇਟਸ ਨੇ ਇਹਨਾਂ ਦੀ ਜਦੋਂ ਸੱਤਾ ਸੀਗੀ ਉਦੋਂ ਇਹਨਾਂ ਦਾ ਸਾਥ ਵੀ ਜਿਹੜਾ ਉਹ ਦਿੱਤਾ ਸੀਗਾ ਡੈਟ ਸੀਲਿੰਗ ਨੂੰ ਹਮੇਸ਼ਾ ਜਿਹੜਾ ਉਹ ਰੇਜ਼ ਕਰਨ ਦੇ ਲਈ 3 ਵਾਰੀ ਟਰੰਪ ਕਾਰਜਕਾਲ ਦੇ ਦੌਰਾਨ ਜਿਹੜੀ ਆ ਉਹ ਡੈਟ ਸੀਲਿੰਗ ਜਿਹੜੀ ਉਹ ਰੇਜ਼ ਕੀਤੀ ਗਈ ਸੀ ਡੈਮੋਕ੍ਰੇਟਸ ਦੇ ਜਿਹੜੇ ਆ ਉਹ ਸਾਥ ਦੇ ਨਾਲ ਸੋ ਲੈਟਸ ਸੀ ਕੀ ਬਣਦਾ ਆ ਪਰ ਅਜੇ ਹਾਲ ਦੀ ਘੜੀ ਮਸਲਾ ਜਿਹੜਾ ਉਹ ਗੁੰਝਲਦਾਰ ਨਜ਼ਰ ਆ ਜੀ। ਰਿਹਾ ਸੋ ਬਿਲਕੁਲ ਕਹਿੰਦੇ ਜਿਹੜੀਆਂ ਫਾਈਨੈਂਸ਼ੀਅਲ ਮਾਰਕੀਟਸ ਆ ਉਹਨਾਂ ਦੇ ਉੱਤੇ ਬਹੁਤ ਜਲਦੀ ਜਿਹੜਾ ਆ ਅਸਰ ਪਊਗਾ ਜੇ ਡਿਫਾਲਟ 'ਚ ਜਾਂਦੇ ਆ। ਇਹਦੇ ਨਾਲ ਜਿਹੜੇ ਸਟਾਕ ਆ ਲੋਕ ਉਹਨੂੰ ਸੈਲ ਆਫ ਕਰਨਾ ਸ਼ੁਰੂ ਕਰ ਦਊਗੇ। ਜਿਸ ਤਰ੍ਹਾਂ 2011 ਦੇ ਵਿੱਚ ਡੈਪ ਲਿਮਿਟ ਇੰਪਾਸ ਹੋਇਆ ਸੀ ਉਸ ਟਾਈਮ ਦੇ ਉੱਤੇ ਵੀ ਇਹਦਾ ਕਾਫੀ ਅਸਰ ਪਿਆ ਸੀ। ਵੈਲਸ ਫਾਰਗੋ ਦੇ ਸਟ੍ਰੈਟਜਿਸਟ ਜਿਹੜੇ ਹੈਗੇ ਆ ਜੈਚਰੀ ਗ੍ਰਿਫਿਥ ਤੇ ਐਰਿਕ ਨੈਲਸਨ, ਉਹਨਾਂ ਨੇ ਇਹ ਕਿਹਾ ਆ ਵੀ ਇਹਦੇ ਨਾਲ ਦੁਨੀਆ ਦੀਆਂ ਮਾਰਕੀਟਸ ਜਿਹੜੀਆਂ ਆ ਉਹਦੇ ਉੱਤੇ ਅਸਰ ਪਊਗਾ ਤੇ 2011 ਤੋਂ ਵੀ ਜਿਹੜਾ ਆ ਜ਼ਿਆਦਾ ਅਸਰ ਪਊਗਾ ਕਿਉਂਕਿ ਇਸ ਟਾਈਮ ਸਟਾਕ ਮਾਰਕੀਟ ਬਹੁਤ ਹਾਈ ਹੈਗੀ ਆ। ਜੀ ਇਨਫੈਕਟ ਇਹ ਸਾਰੀਆਂ ਗੱਲਾਂ ਬਾਤਾਂ ਦੇ ਵਿੱਚ ਅੱਜ ਸਟਾਕਸ ਤਾਂ ਜਿਹੜੀ ਉਹ ਥੱਲੇ ਵੱਲ ਦਾ ਹੀ ਉਹਨਾਂ ਨੇ ਰੁੱਖ ਜਿਹੜਾ ਰੱਖਿਆ ਹੋਇਆ ਆ
ਪਰ ਕ੍ਰਿਪਟੋ ਕਰੰਸੀ ਜਿਹੜੀਆਂ ਉਹ ਤਾਂ ਨੂੰ ਜਿਹੜੀਆਂ ਉਹ ਜਾ ਰਹੀਆਂ ਜਦੋਂ ਸਟਾਕ ਥੱਲੇ ਨੂੰ ਜਾਂਦੇ ਆ, ਇਹਨਾਂ ਦੇ ਉੱਤੇ ਵੱਲ ਨੂੰ ਜਾਣ ਦੀ ਗੱਲ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਮਿਲਦੀ ਰਹਿੰਦੀ ਹੈਗੀ ਆ। ਅਗਲੀ ਗੱਲ ਕਰਦੇ ਜਾਈਏ, ਯੂਐਸ ਡਿਪਾਰਟਮੈਂਟ ਆਫ ਐਜੂਕੇਸ਼ਨ ਆ ਜਿਨ੍ਹਾਂ ਨੇ ਦੱਸਿਆ ਵੀ ਉਹ ਜਿਹੜੇ ਫੈਡਰਲ ਸਟੂਡੈਂਟ ਲੋਨ ਫॉरगिवनेस ਪ੍ਰੋਗਰਾਮ ਆ, ਉਸ ਦੇ ਵਿੱਚ ਜਿਹੜੀਆਂ ਤਬਦੀਲੀਆਂ ਲੈ ਕੇ ਆ ਰਹੇ ਹੈਗੇ ਆ। ਕਹਿੰਦੇ ਵੀ ਇਸ ਪ੍ਰੋਗਰਾਮ ਦੇ ਤਹਿਤ 5.5 ਲੱਖ ਜਿਹੜੇ ਫੈਡਰਲ ਸਟੂਡੈਂਟ ਲੋਨਸ ਦੇ ਬੋਰੋਵਰਸ ਆ ਜਿਨ੍ਹਾਂ ਦੇ ਉੱਤੇ ਇਹ ਕਰਜ਼ਾ ਆ, ਤੇ ਉਹ ਜੇ ਗਵਰਨਮੈਂਟ ਤੇ ਨਾਨ ਪ੍ਰੋਫਿਟ ਸੈਕਟਰ ਦੇ ਵਿੱਚ ਕੰਮ ਕਰ ਰਹੇ ਆ, ਉਹਨਾਂ ਨੂੰ ਜਿਹੜੇ ਆ ਉਹ ਆਟੋਮੈਟਿਕਲੀ ਸਟੂਡੈਂਟ ਲੋਨ ਫॉरगिवनेस ਦੇ ਲਈ ਉਹ ਐਲੀਜੀਬਲ ਜਿਹੜੇ ਉਹ ਹੋ ਜਾਣਗੇ। ਸੋ ਕਹਿੰਦੇ ਵੀ 22,000 ਜਿਹੜੇ ਬੋਰੋਵਰਸ ਨਾਲ ਉਹ ਵੀ ਇਸ ਦੇ ਵਿੱਚ ਇਨਕਲੂਡ ਹੋ ਜਾਣਗੇ, ਜਿਨ੍ਹਾਂ ਨੂੰ ਕੋਈ ਵੀ ਹੁਣ ਐਡੀਸ਼ਨਲ ਸਟੈਪ ਜਿਹੜਾ ਆ ਉਹ ਨਹੀਂ ਲੈਣਾ ਪਵੇਗਾ। ਪਬਲਿਕ ਸਰਵਿਸ ਲੋਨ ਫॉरगिवनेस ਪ੍ਰੋਗਰਾਮ ਦੇ ਤਹਿਤ ਸਰਕਾਰ ਜਿਹੜੇ ਰਹਿ ਗਿਆ ਉਹਨਾਂ ਦਾ ਫੈਡਰਲ ਲੋਨ ਡੈਟ ਹੁੰਦਾ ਆ, ਜਿਹੜੇ ਕੁਆਲੀਫਾਈਂਗ ਪਬਲਿਕ ਸੈਕਟਰ ਦੇ ਵਿੱਚ ਕੰਮ ਕਰ ਰਹੇ ਆ, ਤੇ ਜਿਨ੍ਹਾਂ ਨੇ ਘੱਟੋ ਘੱਟ 10 ਸਾਲ ਦੇ ਲਈ ਮੰਥਲੀ ਪੇਮੈਂਟਸ ਜਿਹੜੀਆਂ ਉਹ ਦਿੱਤੀਆਂ ਹੁੰਦੀਆਂ ਆ, ਉਹਨਾਂ ਦਾ ਜਿਹੜਾ ਆ ਫਿਰ ਉਹ ਲੋਨ ਮਾਫ ਕਰ ਦਿੱਤਾ ਜਾਂਦਾ ਹੈ। ਸੋ ਇਹ ਹੁਣ ਨਵੇਂ ਜਿਹੜੇ ਚੇਂਜਸ ਆ ਉਹ ਆਉਣ ਤੋਂ ਬਾਅਦ ਦੇ ਵਿੱਚ 5.5 ਲੱਖ ਹੋਰ ਜਿਹੜੇ ਵਿਦਿਆਰਥੀ ਜਿਨ੍ਹਾਂ ਦੇ ਉੱਤੇ ਸਟੂਡੈਂਟ ਡੈਟ ਸੀਗਾ, ਲੋਨ ਜਿਹੜੇ ਉਹ ਸੀਗੇ, ਉਹ ਇਸ ਜਿਹੜੇ ਪ੍ਰੋਗਰਾਮ ਦੇ ਵਿੱਚ ਮਾਫ ਹੋਣ ਵਾਲੇ ਪ੍ਰੋਗਰਾਮ ਦੇ ਵਿੱਚ ਜਿਹੜੇ ਉਹ ਆਟੋਮੈਟਿਕਲੀ ਕਹਿੰਦੇ ਆ ਉਹ ਆ ਜਾਣਗੇ। ਸੋ ਹਾਲ ਦੀ ਘੜੀ ਇਹ ਜਿਹੜੇ ਆ ਕਹਿੰਦੇ ਵੀ ਇਹ ਟਾਈਮ ਲਿਮਿਟਿਡ ਵੇਵਰ ਜਿਹੜਾ ਉਹ ਸੀਗਾ, ਤੇ ਵੀ ਇਸ ਦੇ ਤਹਿਤ 31 ਅਕਤੂਬਰ 2020 ਤੱਕ ਇਸ ਵੇਵਰ ਨੂੰ ਆਲਰੇਡੀ ਇਹਨਾਂ ਨੇ ਕੰਟੀਨਿਊ ਕਰ ਦਿੱਤਾ ਆ, ਵਧਾ ਦਿੱਤਾ ਸੀਗਾ। ਇਹ ਮੈਮੋ ਦੇ ਵਿੱਚ ਜਿਹੜੀ ਉਹ ਚੀਜ਼ ਸਾਹਮਣੇ ਆਈ ਸੀਗੀ। ਸੋ ਇਹ ਹੁਣ ਕਾਫੀ ਕਨਫਿਊਜ਼ਨ ਵੀ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਰਹਿੰਦੀ ਆ ਵੀ ਕਿਹਦਾ ਮਾਫ ਹੋਇਆ ਕਿਹਦਾ ਨਹੀਂ ਮਾਫ ਹੋਇਆ। ਪਹਿਲੋਂ ਇਹਨਾਂ ਨੇ ਉੱਤੇ ਸਪੈਸੀਫਿਕ ਜਿਹੜੀਆਂ ਲੋਨਸ ਸੀਗੇ ਉਹਨਾਂ ਨੂੰ ਮਾਫ ਕੀਤਾ ਸੀਗਾ, ਹੁਣ ਇਹ ਇਹਨਾਂ ਨੇ ਜਿਹੜੇ ਪਬਲਿਕ ਸਰਵਿਸ ਲੋਨ ਫॉरगिवनेस ਪ੍ਰੋਗਰਾਮ ਆ ਇਸ ਦਾ ਜਿਹੜਾ ਦਾਇਰਾ ਆ ਉਸ ਨੂੰ ਥੋੜਾ ਹੋਰ ਵਿਸ਼ਾਲ ਜਿਹੜਾ ਇਹਨਾਂ ਨੇ ਕੀਤਾ, ਜਿਸ ਦੇ ਕਰਕੇ 5.5 ਲੱਖ ਹੋਰ ਲੋਕਾਂ ਨੂੰ ਇਸ ਦਾ ਫਾਇਦਾ ਜਿਹੜਾ ਉਹ ਮਿਲੇਗਾ। ਜੀ, ਅਗਲੀ ਖਬਰ ਫੇਸਬੁੱਕ ਦੇ ਸੰਬੰਧ ਦੇ ਵਿੱਚ ਆ। ਫੇਸਬੁੱਕ ਨੇ ਅੱਜ ਜਿਹੜੀ ਵਿਸਲ ਬਲੋਅਰ ਬੀਬੀ ਸੀਗੀ, ਜਿਹਦੀ ਹੀਅਰਿੰਗ ਚੱਲ ਰਹੀ ਹੈਗੀ ਟਰਾਂਸਪੋਰਟੇਸ਼ਨ ਸਾਇੰਸ ਤੇ ਕਾਮਰਸ ਦੀ ਜਿਹੜੀ ਕਮੇਟੀ ਆ ਉਹਦੇ ਸਾਹਮਣੇ, ਫੇਸਬੁੱਕ ਨੇ ਇਹ ਕਿਹਾ ਵੀ ਇਹ ਜਿਹੜੀ ਬੀਬੀ ਹੈਗੀ ਆ ਫਰਾਂਸਿਸ ਹੋਗਨ, ਇਹ ਫੇਸਬੁੱਕ ਦੀ ਜਿਹੜੀ ਟੌਪ ਲੈਵਲ ਦੀ ਮੈਨੇਜਮੈਂਟ ਤੱਕ ਦੀ ਜਿਹੜੀ ਮੀਟਿੰਗਸ ਹੁੰਦੀਆਂ ਉਹਨਾਂ ਵਿੱਚ ਕਦੇ ਵੀ ਨਹੀਂ ਸੀ, ਸੀ ਲੈਵਲ ਐਗਜ਼ੀਕਿਊਟਿਵ ਤੱਕ ਸੀਗੀ ਕਹਿੰਦੇ। ਸੋ ਇਹਨੂੰ ਡਿਸੀਜ਼ਨ ਦੇ ਬਾਰੇ ਇੰਨਾ ਜ਼ਿਆਦਾ ਪਤਾ ਨਹੀਂ ਵੀ ਉੱਥੇ ਕੀ ਕੁਝ ਚੱਲ ਰਿਹਾ। ਸੋ ਇੱਕ ਤਰ੍ਹਾਂ ਨਾਲ ਜੋ ਉਸਨੇ ਕਿਹਾ ਉਹਦੇ ਉਲਟ ਕਹਿ ਰਹੇ ਆ, ਪਰ ਇੱਕ ਗੱਲ ਤੇ ਜ਼ਰੂਰ ਐਗਰੀ ਕਰਦੇ ਆ ਵੀ 25 ਸਾਲ ਹੋ ਗਏ ਆ ਜਿਹੜੇ ਇੰਟਰਨੈਟ ਦੇ ਸੰਬੰਧ ਦੇ ਵਿੱਚ ਰੂਲ ਬਣਾਏ ਗਏ ਸੀ ਉਹਨਾਂ ਨੂੰ ਹੁਣ ਚੇਂਜ ਕਰਨਾ ਚਾਹੀਦਾ। ਜੇ ਉਹਨਾਂ ਦੇ ਉੱਤੇ ਐਕਟ ਕਰਨਾ ਆ ਤੇ ਕਾਂਗਰਸ ਨੂੰ ਐਕਟ ਕਰਨਾ ਚਾਹੀਦਾ ਆ। ਸੋ ਕੱਲੀ ਜਿਹੜੀ ਕੰਪਨੀ ਆ ਉਹ ਕੀ ਕਰੂਗੀ, ਪਰ ਫੇਸਬੁੱਕ ਦੇ ਜਿਹੜੇ ਸਟਾਕ ਆ ਉਹਨਾਂ ਦੇ ਉੱਤੇ ਵੀ ਇਹਦਾ ਕਾਫੀ ਅਸਰ ਪਿਆ ਹੈਗਾ। ਸੋ ਇਹ ਇਸ਼ੂ ਇਸ ਟਾਈਮ ਕਾਂਗਰਸ ਦੇ ਵਿੱਚ ਜਿਹੜਾ ਆ ਕਾਫੀ ਵੱਡਾ ਬਣਿਆ ਹੋਇਆ ਹੈਗਾ, ਤੇ ਬਹੁਤ ਸਾਰੇ ਜਿਹੜੇ ਲਾ ਮੇਕਰਸ ਆ ਉਹ ਇਹ ਕਹਿ ਰਹੇ ਆ ਫੇਸਬੁੱਕ ਦਾ CEO ਜਿਹੜਾ ਮਾਰਕ ਜ਼ਕਰਬਰਗ ਆ ਉਸ ਨੂੰ ਜਿਹੜਾ ਟੈਸਟੀਫਾਈ ਕਰਨਾ ਚਾਹੀਦਾ ਹੈਗਾ ਆ ਕਮੇਟੀ ਦੇ ਸਾਹਮਣੇ। ਜੀ, ਬਿਲਕੁਲ। ਚਾਈਨਾ ਤੇ ਤਾਈਵਾਨ ਦੇ ਦਰਮਿਆਨ ਜਿਹੜਾ ਆ ਇਸ ਟਾਈਮ ਖਟਾਸ ਕਹਿ ਲਓ ਜਾਂ ਕਹਿ ਲਓ ਵੀ ਉਹ ਜਿਹੜੇ ਰਿਸ਼ਤੇ ਆ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਤਿੱਖਾਪਨ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਆ। ਚਾਈਨਾ ਦੀ ਮਿਲਟਰੀ ਦੀ ਐਕਟੀਵਿਟੀ ਤਾਈਵਾਨ ਦੇ ਨਜ਼ਦੀਕ ਬਹੁਤ ਜ਼ਿਆਦਾ ਤੇਜ਼ ਹੋਈ ਆ। ਉਹਨਾਂ ਨੇ ਪਿਛਲੇ 2-3 ਦਿਨਾਂ ਦੇ ਵਿੱਚ 100 ਤੋਂ ਵੱਧ ਜਿਹੜੇ ਹਵਾਈ ਗੇੜੇ ਆ ਤਾਈਵਾਨ ਦੇ ਇਰਦ ਗਿਰਦ ਚੀਨ ਵਾਲਿਆਂ ਨੇ ਜਿਹੜੇ ਉਹ ਮਾਰੇ ਆ। ਤਾਈਵਾਨ ਨੇ ਬੀਤੇ ਦਿਨਾਂ ਦੇ ਵਿੱਚ ਹੋਰ ਮੁਲਕਾਂ ਨੂੰ ਕਿਹਾ ਸੀਗਾ ਵੀ ਸਾਨੂੰ ਲੌਂਗ ਰੇਂਜ ਮਿਜ਼ਾਈਲਸ ਜਿਹੜੀਆਂ ਉਹ ਦਿਓ, ਵੀ ਪਤਾ ਨਹੀਂ ਕਿਹੜੇ ਵੇਲੇ ਜਿਹੜੀ ਆ ਇਹਨਾਂ ਦੇ ਨਾਲ ਸਾਡੀ ਲੜਾਈ ਲੱਗ ਸਕਦੀ ਹੈਗੀ ਆ। ਸੋ ਸਥਿਤੀ ਕਾਫੀ ਜ਼ਿਆਦਾ ਉੱਥੇ ਸੰਵੇਦਨਸ਼ੀਲ ਜਿਹੜੀ ਉਹ ਬਣਦੀ ਜਾ ਰਹੀ ਆ। ਚਾਈਨਾ ਇਹ ਕਹਿੰਦਾ ਆ ਵੀ ਤਾਈਵਾਨ ਸਾਡਾ ਹੀ ਹਿੱਸਾ ਹੈਗਾ, ਇਹ ਇੱਕ ਟਾਪੂ ਮੁਲਕ ਹੈਗਾ ਆ, ਤੇ ਇਹ ਇਸ ਨੂੰ ਆਪਣਾ ਹੀ ਜਿਹੜਾ ਉਹ ਹਿੱਸਾ ਮੰਨ ਰਹੇ। ਆਪਾਂ 21ਵੀਂ ਸਦੀ ਦੇ ਵਿੱਚ ਦੇਖੋ ਹਰਜੋਤ ਸਿੰਘ ਜੀ ਹੈਗੇ ਆ, ਤੇ ਧੱਕਾ ਜਿਹੜਾ ਆ ਇੱਥੇ ਵੀ ਕਰਨੋਂ ਜਿਹੜੇ ਇਹ ਚੀਨ ਵਾਲੇ ਆ ਉਹ
ਹਟਦੇ ਨਹੀਂ ਹੈਗੇ। ਸੋ ਸਥਿਤੀ ਕਾਫੀ ਜ਼ਿਆਦਾ ਉੱਥੇ ਸੰਵੇਦਨਸ਼ੀਲ ਜਿਹੜੀ ਉਹ ਬਣੀ ਆ। ਸੋ ਕਹਿੰਦੇ ਵੀ ਇਹ ਜਿਹੜਾ ਮਿਲਟਰੀ ਐਕਟੀਵਿਟੀ ਇੰਨੀ ਜ਼ਿਆਦਾ ਵਧੀ ਆ, ਇਸ ਦੇ ਨਾਲ ਰਿਸਕ ਵੀ ਫਿਰ ਵੱਧਦਾ ਆ ਵੀ ਕਿਸੇ ਵੀ ਤਰੀਕੇ ਦਾ ਕੋਈ ਐਕਸੀਡੈਂਟ ਜਿਹੜਾ ਆ ਉਹ ਹੋ ਜਾਵੇ ਤੇ ਆਰਮਡ ਕੌਨਫਲਿਕਟ ਜਿਹੜਾ ਆ ਇਸ ਦੇ ਬਾਬਤ ਹੋ ਸਕਦਾ ਆ। ਸੋ ਵਾਸ਼ਿੰਗਟਨ ਆਪਣੇ ਇੱਥੇ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਇਸ ਦੀ ਰੈਕੋਗਨਾਈਜੇਸ਼ਨ ਹੋ ਰਹੀ ਆ ਵੀ ਹਾਂ ਵੀ ਹਾਲ ਦੀ ਘੜੀ ਇੱਥੇ ਕਾਫੀ ਜ਼ਿਆਦਾ ਸਮੱਸਿਆ ਜਿਹੜੀ ਉਹ ਬਣ ਰਹੀ ਆ ਤੇ ਉਧਰ ਜਿਹੜੀ ਤਾਈਵਾਨ ਆ ਉਹਨਾਂ ਦੇ ਵਿੱਚ ਇਹ ਸੋਚਿਆ ਜਾ ਰਿਹਾ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਮਿਲਟਰੀ ਡਿਪਲੋਮੈਟਿਕ ਤੇ ਇਕਨੋਮਿਕ ਰਿਸੋਰਸਿਸ ਆ ਉਹਨਾਂ ਨੂੰ ਇਨਵੈਸਟ ਜਿਹੜਾ ਉਹ ਕੀਤਾ ਜਾ ਸਕਦਾ ਹੈ ਤਾਂ ਜੋ ਚਾਈਨਾ ਜਿਹੜੀਆਂ ਬਾਰ-ਬਾਰ ਤਾਈਵਾਨ ਨੂੰ ਅੱਖਾਂ ਦਿਖਾ ਰਿਹਾ ਆ ਉਹਨਾਂ ਦਾ ਕੰਮ ਜਿਹੜਾ ਆ ਉਹ ਦਬਾਅ ਜਿਹੜਾ ਉਹ ਘਟ ਸਕੇ। ਸੋ ਇਹ ਕਾਫੀ ਇਸ ਟਾਈਮ ਵੱਡੀ ਮੁਸ਼ਕਲ ਜਿਹੜੀ ਉੱਥੇ ਆ ਰਹੀ ਹੈ ਜਿਹੜੀ ਉੱਥੇ ਦੀ ਚਾਈਨੀਜ਼ ਕਮਿਊਨਿਸਟ ਪਾਰਟੀ ਹੈਗੀ ਆ ਬੀਜਿੰਗ ਦੇ ਵਿੱਚ ਉਹ ਇਹੀ ਕਰਦੀ ਹੈ ਤਾਈਵਾਨ ਵੀ ਉਹ ਸਾਡਾ ਹੀ ਬਾਰ-ਬਾਰ ਉਹੀ ਕਹਿੰਦੇ ਆ ਵੀ ਉਹ ਸਾਡਾ ਹੀ ਹਿੱਸਾ ਆ ਪਰ ਅੱਜ ਤੱਕ ਕਦੀ ਵੀ ਜਿਹੜੀ ਸੀਸੀਪੀ ਆ ਉਹਨਾਂ ਨੇ ਤਾਈਵਾਨ ਨੂੰ ਕੰਟਰੋਲ ਨਹੀਂ ਕੀਤਾ। ਤਾਈਵਾਨ ਇੱਕ ਡੈਮੋਕ੍ਰੇਟਿਕ ਸੈਲਫ ਰੂਲਡ ਆਈਲੈਂਡ ਹੈਗਾ ਆ। ਜੀ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਸਿਟੀ ਦੇ ਪੁਲਿਸ ਯੂਨੀਅਨ ਦੇ ਜਿਹੜੇ ਲੀਡਰ ਆ ਉਹਨਾਂ ਨੇ ਅੱਜ ਰਿਜ਼ਾਈਨ ਕਰ ਦਿੱਤਾ ਹੈ ਜਦੋਂ FBI ਨੇ ਉਹਨਾਂ ਦੇ ਘਰ ਤੇ ਆਫਿਸ ਦੇ ਵਿੱਚ ਰੇਡ ਮਾਰੀ ਹੈਗੀ ਆ। ਜਿਹੜੇ ਯੂਨੀਅਨ ਦੇ ਬੋਰਡ ਮੈਂਬਰ ਸੀ ਉਹ ਇਹ ਕਹਿ ਰਹੇ ਸੀ ਵੀ ਪ੍ਰੈਜ਼ੀਡੈਂਟ ਐਡ ਮੁਲਨਸ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਰਿਜ਼ਾਈਨ ਕਰਨਾ ਚਾਹੀਦਾ ਹੈਗਾ ਆ। ਕਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਹੋ ਰਹੀ ਆ ਇਹਦੇ ਬਾਰੇ ਹਜੇ ਡਿਟੇਲ ਇਨਫੋਰਮੇਸ਼ਨ ਨਹੀਂ ਆਈ ਪਰ ਯੂਨੀਅਨ ਦੇ ਜਿਹੜੇ ਹੈੱਡ ਆ ਉਹਨਾਂ ਨੇ ਅੱਜ ਰਿਜ਼ਾਈਨ ਕਰ ਦਿੱਤਾ ਹੈ। ਜੀ। ਆਈਡਾਹੋ ਦੇ ਗਵਰਨਰ ਤੇ ਲੈਫਟੀਨੈਂਟ ਗਵਰਨਰ ਦੇ ਦਰਮਿਆਨ ਵੀ ਤਲਖੀ ਜਿਹੜੀ ਆ ਕਹਿੰਦੇ ਉਹ ਵਧੀ ਹੋਈ ਆ। ਆਈਡਾਹੋ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਦੋਸ਼ ਲਾਏ ਆ ਵੀ ਲੈਫਟੀਨੈਂਟ ਜਿਹੜੇ ਉੱਥੋਂ ਦੇ ਗਵਰਨਰ ਹੈਗੇ ਆ ਉਹਨਾਂ ਨੇ ਵਿਦਆਊਟ ਆਥੋਰਾਈਜੇਸ਼ਨ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਬਾਰਡਰ ਦੇ ਉੱਤੇ ਜਿਹੜਾ ਉਹ ਡਿਪਲੋਏ ਕਰ ਦਿੱਤਾ ਹੈਗਾ ਆ। ਸੋ ਇਹ ਕਹਿੰਦੇ ਵੀ ਬੜਾ ਹੀ ਐਕਸਟਰਾਆਰਡੀਨਰੀ ਇਹਨਾਂ ਦੇ ਆਪਸ ਦੇ ਵਿੱਚ ਫਿਊਡ ਚੱਲ ਰਿਹਾ ਹੈ ਆਪਸ ਦੇ ਵਿੱਚ ਇਹ ਸਿੰਘ ਜਿਹੜੇ ਉਹ ਫਸੇ ਹੈਗੇ ਨੇ। ਸੋ ਬ੍ਰੈਡ ਲਿਟਲ ਜਿਹੜੇ ਕਿ ਗਵਰਨਰ ਹੈਗੇ ਨੇ ਆਈਡਾਹੋ ਦੇ ਉਹਨਾਂ ਨੇ ਆਪਣੇ ਜਿਹੜੇ ਸਾਥੀ ਫੈਲੋ ਜਿਹੜੇ ਰਿਪਬਲਿਕਨ ਲੈਫਟੀਨੈਂਟ ਗਵਰਨਰ ਜੈਨਿਸ ਮੈਕਗੀਚਨ ਉਹਨਾਂ ਦੇ ਉੱਤੇ ਦੋਸ਼ ਲਾਇਆ ਵੀ ਆਪਣੀ ਅਥਾਰਟੀ ਨੂੰ ਓਵਰਸਟੈਪ ਜਿਹੜੀ ਆ ਉਹ ਬੀਬੀ ਕਰ ਰਹੀ ਆ। ਮੈਕਗੀਚਨ ਨੇ ਆਲਰੇਡੀ ਕਿਹਾ ਵੀ ਉਹ ਇਸ ਅਗਲੇ ਸਾਲ ਜਿਹੜੇ ਗਵਰਨਰ ਦੀ ਇਲੈਕਸ਼ਨ ਦੇ ਲਈ ਜਿਹੜੀ ਉਹ ਰਨ ਜਿਹੜੀ ਉਹ ਕਰੇਗੀ ਤੇ ਰਾਈਟ ਨਾਓ ਉਹ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਆ ਉਹ ਸਿੰਘ ਫਸੇ ਪਏ ਨੇ। ਅਗਲੀ ਖਬਰ ਵੱਲ ਚੱਲੀਏ। USA ਦੇ ਵਿੱਚ ਅਗਲੇ ਸਾਲ 36 ਜਿਹੜੀਆਂ 36 ਸਟੇਟਸ ਦੇ ਵਿੱਚ ਗਵਰਨਰ ਦੀ ਇਲੈਕਸ਼ਨ ਹੋਣੀ ਹੈਗੀ ਆ ਤੇ ਹੁਣ ਤੋਂ ਹੀ ਜਿਹੜੀਆਂ ਪਾਰਟੀਆਂ ਆ ਉਹਨਾਂ ਨੇ ਤਿਆਰੀਆਂ ਆਪਣੀਆਂ ਕੱਸ ਲਈਆਂ ਹੈਗੀਆਂ। ਪਹਿਲਾਂ ਜਿਹੜੇ ਲੋਕ ਆ ਉਹ ਇੰਨਾ ਜ਼ਿਆਦਾ ਜਿਹੜਾ ਸੀਰੀਅਸਲੀ ਨਹੀਂ ਲੈਂਦੇ ਸੀ ਗਵਰਨਰ ਦੀ ਇਲੈਕਸ਼ਨ ਨੂੰ ਪਰ ਪਿਛਲੇ 1.5 ਸਾਲ ਦੇ ਦੌਰਾਨ ਕਰੋਨਾ ਵਾਇਰਸ ਦੇ ਵਿੱਚ ਕਿਸ ਤਰ੍ਹਾਂ ਕਿਹੜੇ ਗਵਰਨਰ ਨੇ ਕਿੱਦਾਂ ਹੈਂਡਲ ਕੀਤਾ ਇਹ ਇੱਕ ਹੁਣ ਮੇਨ ਮੁੱਦਾ ਜ਼ਰੂਰ ਇਲੈਕਸ਼ਨ ਦੇ ਵਿੱਚ ਹੋਊਗਾ। ਜੇ ਸਟੇਟਾਂ ਦੀ ਗੱਲ ਕਰਦੇ ਜਾਈਏ ਸਭ ਤੋਂ ਵੱਧ ਪੋਪੂਲੇਸ਼ਨ ਵਾਲੀ ਸਟੇਟ ਕੈਲੀਫੋਰਨੀਆ ਦੇ ਵਿੱਚ ਫਿਰ ਗਵਰਨਰ ਦੀ ਇਲੈਕਸ਼ਨ ਅਗਲੇ ਸਾਲ ਹੋਣ ਜਾ ਰਹੀ ਹੈ। ਅਗਲੇ ਸਾਲ ਨਵੰਬਰ ਦੇ ਵਿੱਚ ਹੁਣੇ ਹੀ ਜਿਹੜਾ ਉਹਨਾਂ ਨੂੰ ਗੈਬਨ ਨਿਊਸਮ ਨੂੰ ਰੀਕਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਵਿਨ ਕਰ ਗਏ ਤੇ ਅਗਲੇ ਸਾਲ ਫਿਰ ਇਲੈਕਸ਼ਨ ਹੋਣੀ ਆ ਤੇ ਸਭ ਤੋਂ ਘੱਟ ਪੋਪੂਲੇਸ਼ਨ ਵਾਲੀ ਸਟੇਟ ਜਿਹੜੀ ਵਾਇਓਮਿੰਗ ਆ ਉੱਥੇ ਵੀ ਜਿਹੜੀ ਇਲੈਕਸ਼ਨ ਹੋਣੀ ਹੈਗੀ ਆ। ਸੋ ਕਾਫੀ ਸਟੇਟਾਂ ਦੇ ਵਿੱਚ ਜਿਹੜਾ ਆ ਇਹ ਜ਼ੋਰ ਲੱਗਣਾ ਆ। ਰਿਪਬਲਿਕਨ ਸੋਚ ਰਹੇ ਆ ਵੀ ਅਸੀਂ ਜਿਹੜੀਆਂ ਕਈ ਬਾਰਡਰ ਲਾਈਨ ਜਿਹੜੀਆਂ ਸਟੇਟ ਜਿੱਥੇ ਉਹਨਾਂ ਦਾ ਬਹੁਤ ਘੱਟ ਫਾਸਲਾ ਸੀਗਾ ਵੋਟਾਂ ਦਾ ਉੱਥੇ ਓਵਰਟਰਨ ਕਰ ਸਕਦੇ ਹੈਗੇ ਆ। ਸਭ ਤੋਂ ਘੱਟ ਪਾਪੂਲੇਸ਼ਨ ਵਾਲੀ ਜਿਹੜੀ ਸਟੇਟ ਵਾਇਓਮਿੰਗ ਆ ਹਰਜੋਤ ਸਿੰਘ ਜੀ ਉਹਨਾਂ ਦੀ ਪਾਪੂਲੇਸ਼ਨ ਦੱਸਦੇ ਜਾਈਏ ਤਾਂ 6 ਲੱਖ ਤੋਂ ਘੱਟ ਪਾਪੂਲੇਸ਼ਨ ਆ। ਜੀ। ਫ੍ਰੈਜ਼ਨੋ ਕਾਉਂਟੀ ਦੀ ਪਾਪੂਲੇਸ਼ਨ ਹੁਣ ਮਿਲੀਅਨ ਤੋਂ ਉੱਤੇ ਜਿਹੜੀ ਉਹ ਹੈਗੀ ਆ। ਸੈਨ ਹੋਜ਼ੇ ਦਾ ਜਿਹੜੀ ਸਿਟੀ ਆ ਉਹਦੀ ਪਾਪੂਲੇਸ਼ਨ ਮੈਨੂੰ ਲੱਗਦਾ 1.25 ਤੋਂ 1.5 ਮਿਲੀਅਨ ਦੇ ਤਕਰੀਬਨ ਜਿਹੜੀ ਉਹ ਹੋਣੀ ਆ। ਸੋ ਜੀ। ਤੁਸੀਂ ਹਿਸਾਬ ਲਾ ਲਓ ਵੀ 6 ਲੱਖ ਬੰਦਿਆਂ ਦੀ ਜਿਹੜੀ ਰੀਚ ਜ਼ਿਆਦਾ ਆ ਸੈਨੇਟ ਦੇ ਵਿੱਚ ਉਹਨਾਂ ਦੇ ਜੀ। ਲਈ 2 ਸੈਨੇਟਰ ਉਹਦੇ ਲੋਕਾਂ ਦੇ ਲਈ ਤੇ ਆਪਣੇ ਦੇ 40 ਮਿਲੀਅਨ ਦੇ ਲਈ ਵੀ ਜਿਹੜੇ ਉਹ 2 ਆ। ਸੋ ਇਸ ਨੂੰ ਲੈ ਕੇ ਕਈ ਵਾਰੀ ਬਹੁਤ ਰੌਲਾ ਰੱਪਾ ਜਿਹੜਾ ਉਹ ਇਲੈਕਟੋਰਲ ਕਾਲਜ ਨੂੰ ਹੋਰ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਆ ਉਹ ਰਹਿੰਦਾ ਹੈਗਾ ਵੀ ਇਦਾਂ ਨਹੀਂ ਹੋਣਾ ਚਾਹੀਦਾ ਕਿੱਦਾਂ ਆ ਕਿਵੇਂ ਆ। ਸੋ ਪਰ ਇਹ ਆ ਵੀ ਹਰ ਇੱਕ ਦੀ ਸੱਤਾ ਹੈ ਹਰ ਇੱਕ ਦੀ ਜਿਹੜੀ ਆ ਉਹ ਹੁਣ ਸਟੇਟਾਂ ਬਣੀਆਂ ਆ। ਸੋ ਉਹ
ਫਰਕ ਤਾਂ ਜਿਹੜਾ ਹਰਜੋਤ ਸਿੰਘ ਜੀ ਇਹ ਪੈਣਾ ਹੀ ਪੈਣਾ ਆ। ਪਰ ਜ਼ੋਰ ਜਿਹੜਾ ਇਸ ਵਾਰ ਸਾਰੇ ਹੀ ਸੂਬਿਆਂ ਦੇ ਵਿੱਚ ਗਵਰਨਰਾਂ ਦਾ ਜਿਹੜਾ ਉਹ ਲੱਗਣਾ ਹੀ ਲੱਗਣਾ, ਕਿਉਂਕਿ ਕਈ ਖੁਸ਼ ਹੋਣੇ ਆ ਤੇ ਕਈ ਨਾ ਖੁਸ਼ ਹੋਣੇ ਆ। ਉਹਨਾਂ ਦੇ ਲਏ ਗਏ ਜਿਹੜੇ ਆ ਕੋਵਿਡ-19 ਦੇ ਲੋਕਡਾਊਨ ਵਾਲੇ ਜਾਂ ਹੋਰ ਦੂਜੇ ਜਿਹੜੇ ਨਾ ਲਏ ਗਏ ਫੈਸਲੇ ਆ, ਉਹਨਾਂ ਨੂੰ ਲੈ ਕੇ। ਜੀ, ਟਾਰਗੇਟ ਵਾਲੇ ਆਪਣੇ ਇੰਪਲਾਈਜ਼ ਨੂੰ $2 ਪ੍ਰਤੀ ਘੰਟਾ ਵੱਧ ਤਨਖਾਹ ਜਿਹੜੀ ਉਹ ਦੇਣਗੇ ਹੌਲੀਡੇ ਸੀਜ਼ਨ ਦੇ ਲਈ। ਟਾਰਗੇਟ ਨੇ ਇਹ ਐਲਾਨ ਜਿਹੜਾ ਉਹ ਕੀਤਾ ਹੈ, ਕਹਿੰਦੇ ਵੀ ਜਿਹੜਾ ਪੀਕ ਡੇਜ਼ ਜਿਹੜੇ ਹੋਣੇ ਆ ਹੌਲੀਡੇ ਸੀਜ਼ਨ ਦੇ, ਚਾਹੇ ਉਹ ਸ਼ਨੀਚਰ ਜਾਂ ਐਤਵਾਰ ਦੇ ਜਿਹੜੇ ਉਹ ਕੰਮ ਆ, ਜਾਂ ਜਿਹੜੇ ਕ੍ਰਿਸਮਸ ਤੋਂ 1 ਹਫ਼ਤਾ ਜਾਂ ਕੁਛ ਹਫ਼ਤੇ ਪਹਿਲਾਂ ਜਿਹੜੇ ਫਾਈਨਲ ਵੀਕਸ ਆ, ਉਹਨਾਂ ਦੇ ਲਈ। ਸੋ ਇਹ ਜਿਹੜੇ ਬਿਗ ਬਾਕਸ ਰੀਟੇਲਰਸ ਆ, ਉਹਨਾਂ ਨੇ ਪਹਿਲਾਂ ਇਹ ਕਿਹਾ ਸੀਗਾ ਵੀ ਉਹ ਹੌਲੀਡੇ ਹਾਇਰਿੰਗ ਜਿਹੜੀ ਉਹ ਸਕੇਲ ਬੈਕ ਜਿਹੜੀ ਉਹ ਕਰ ਸਕਦੇ ਨੇ, ਤੇ ਜਿਹੜੇ ਰਾਈਟ ਨਾਓ ਸਟਾਫ ਆ ਉਹਨਾਂ ਨੂੰ ਜ਼ਿਆਦਾ ਘੰਟੇ ਜਿਹੜੇ ਉਹ ਦੇਣਗੇ। ਸੋ ਇਹ ਰਾਈਟ ਨਾਓ ਟਾਰਗੇਟ ਇਹ ਪਹਿਲਾ ਜਿਹੜਾ ਉਹ ਬਣਿਆ ਆ, ਜਿਨ੍ਹਾਂ ਨੇ ਕਿਹਾ ਆ ਵੀ ਅਸੀਂ $2 ਪ੍ਰਤੀ ਘੰਟੇ ਵੱਧ ਤਨਖਾਹ ਜਿਹੜੀ ਆ ਉਹ ਹੁਣ ਪੀਕ ਜਿਹੜੇ ਹੌਲੀਡੇ ਦੇ ਡੇਜ਼ ਆ ਉਸ ਦੇ ਵਿੱਚ ਦੇਵਾਂਗੇ। ਇਹਨਾਂ ਨੇ ਆਲਰੇਡੀ ਕੁਛ ਮਹੀਨੇ ਪਹਿਲਾਂ ਇਹ ਅਨਾਊਂਸ ਕੀਤਾ ਸੀਗਾ ਵੀ ਜਿਹੜੇ ਵੀ ਹੁਣ ਇਹਨਾਂ ਦੇ ਮੁਲਾਜ਼ਮ ਹੋਣਗੇ, ਉਹਨਾਂ ਨੂੰ ਜਿਹੜੇ ਕਾਲਜ ਦੀ ਪੜ੍ਹਾਈ ਵੀ ਟਾਰਗੇਟ ਦੁਆਰਾ ਜਿਹੜੀ ਉਹ ਕਰਵਾਈ ਜਾਇਆ ਕਰੂਗੀ, ਤੇ ਇਹਨਾਂ ਨੇ ਆਲਰੇਡੀ ਆਪਣੀ ਮਿਨੀਮਮ ਵੇਜ ਆ $15 ਪ੍ਰਤੀ ਘੰਟਾ ਉਹ ਕਰ ਦਿੱਤੀ ਆ। ਜੀ। ਆਪਾਂ ਕੱਲ੍ਹ ਸ਼ਾਮੀ ਵੀ ਖਬਰ ਸਾਂਝੀ ਕੀਤੀ ਸੀ, ਇੱਕ ਵਾਰੀ ਫੇਰ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ, ਉਹਨਾਂ ਨੂੰ ਕੱਲ੍ਹ ਕੈਲੀਫੋਰਨੀਆ ਸਟੇਟ ਵੱਲੋਂ ਜਿਹੜੇ ਸਟਿਮੂਲਸ ਚੈੱਕ ਹੈਗੇ ਆ, $500 ਤੋਂ ਲੈ ਕੇ $1100 ਤੱਕ ਮੇਲ ਕਰ ਦਿੱਤੇ ਗਏ ਆ। ਕਹਿੰਦੇ ਪਈ 7,05,000 ਦੇ ਕਰੀਬ ਲੋਕਾਂ ਨੂੰ ਮੇਲ ਕੀਤੇ ਗਏ ਆ, ਜਿਹੜਾ ਕਿ ਟੋਟਲ $480 ਮਿਲੀਅਨ ਬਣਦਾ ਹੈਗਾ ਆ। ਐਂਡਰਿਊ ਲੀਪੇਜ ਸਪੋਕਸਮੈਨ ਫॉर ਫਰੈਂਚਾਈਜ਼ੀ ਟੈਕਸ ਬੋਰਡ, ਇਹ ਉਹਨਾਂ ਨੇ ਦੱਸਿਆ ਆ। ਸੋ ਜਿਹੜੇ ਲੋਕਾਂ ਦੀ ਇਨਕਮ $75,000 ਤੋਂ ਥੱਲੇ ਸੀ, ਉਹਨਾਂ ਨੂੰ ਇਹ ਚੈੱਕ ਮਿਲਣੇ ਹੈਗੇ ਆ। ਸੋ ਕਈਆਂ ਨੂੰ ਤਾਂ ਆ ਗਏ ਆ, ਕਈਆਂ ਨੂੰ ਜਿਹਨਾਂ ਨੂੰ ਨਹੀਂ ਆਏ ਉਹਨਾਂ ਨੂੰ ਇਹ ਮਿਲ ਜਾਣਗੇ। ਜੀ, ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ 75,000 ਜਿਹੜੀ ਇਨਕਮ ਦਾ ਲੈਵਲ ਆ ਉਹ ਇਸ ਦੇ ਵਿੱਚ ਰਹੇਗਾ। ਜਨਰਲ ਮੋਟਰ ਉਹਨਾਂ ਨੇ ਅੱਜ ਇਹ ਐਲਾਨ ਕੀਤਾ ਵੀ ਉਹ ਆਪਣਾ ਜਿਹੜਾ ਐਨੂਅਲ ਰੈਵਨਿਊ ਆ ਉਸ ਨੂੰ ਉਹ ਡਬਲ ਕਰਨ ਜਾ ਰਹੀ ਆ। 2030 ਜਿਹੜੇ ਆ ਉਸ ਤੱਕ $280 ਬਿਲੀਅਨ ਜਿਹੜਾ ਆ, ਕਹਿੰਦੇ ਵੀ ਉਹ ਇਸ ਪਾਸੇ ਵੱਲ ਨੂੰ ਜਿਹੜੇ ਉਹ ਕਰਨਗੇ। ਕਹਿੰਦੇ ਵੀ ਅਸੀਂ ਵੀ ਟੈਸਲਾ ਵਾਂਗੂ ਜਿਹੜਾ ਇੱਕ ਹਿਸਾਬ ਦੇ ਨਾਲ ਹੁਣ ਉਹ ਬਣਨਾ ਚਾਹੁੰਦੇ ਹੈਗੇ ਆ। ਸੋ ਗਰੋਥ ਪ੍ਰੋਫਿਟ ਮਾਰਜਨਸ ਆ ਉਹਨਾਂ ਨੂੰ ਇਹ ਇਨਕਰੀਜ਼ ਕਰਨਾ ਚਾਹੁੰਦੇ ਆ। ਜਨਰਲ ਮੋਟਰ ਆਲਰੇਡੀ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੇ ਜਿਹੜੇ ਹੁਣ ਇਲੈਕਟ੍ਰਿਕ ਮੋਟਰ ਹੈਗੀਆਂ ਨੇ, ਇਲੈਕਟ੍ਰਿਕ ਗੱਡੀਆਂ ਆ, ਉਸ ਦੇ ਉੱਤੇ ਜ਼ੋਰ ਲਾਉਣਾ ਜਿਹੜਾ ਉਹ ਸ਼ੁਰੂ ਕਰ ਰਹੇ ਆ। ਕਹਿੰਦੇ ਵੀ ਬਾਈ ਦੀ ਐਂਡ ਆਫ ਦਿਸ ਡੈਕੇਡ, ਇਸ ਜਿਹੜੀ ਦਹਾਕੇ ਦੇ ਅੰਤ ਤਾਈਂ ਇਹਨਾਂ ਨੇ ਸਾਰੀਆਂ ਦੀਆਂ ਸਾਰੀਆਂ ਟ੍ਰਾਂਜੀਸ਼ਨ ਕਰ ਲੈਣੀਆਂ ਆਲ ਇਲੈਕਟ੍ਰਿਕ ਵਹੀਕਲਸ ਆ ਉਸ ਦੇ ਵੱਲ। ਤੇ ਕਹਿੰਦੇ ਵੀ ਕੱਲੀਆਂ ਅਸੀਂ ਹੁਣ ਕਾਰਾਂ ਤੇ ਟਰੱਕ ਹੀ ਨਹੀਂ ਜਿਹੜੇ ਉਹ ਵੇਚਿਆ ਕਰਨੇ, ਅਸੀਂ ਡਾਈਵਰਸੀਫਾਈ ਕਰਨ ਜਾ ਰਹੇ ਹਾਂ ਆਪਣੇ ਆਪਰੇਸ਼ਨਸ। ਹੋਰ ਪਤਾ ਨਹੀਂ ਹੁਣ ਕਿਹੜੇ ਪਾਸੇ ਨੂੰ ਜਿਹੜਾ ਇਹ ਹੱਥ ਪਾਉਣ ਜਿਹੜੇ ਉਹ ਜਾ ਸਕਦੇ ਨੇ। ਸੋ ਇਹਨਾਂ ਦੇ ਜਿਹੜੇ ਅੱਜ GM ਦੀ ਜਿਹੜੀ CEO ਆ ਤੇ ਚੇਅਰ ਮੈਰੀ ਬਾਰਾ, ਉਹਨੇ ਜਿਹੜਾ ਇਹ ਦੱਸਿਆ ਵੀ ਅਸੀਂ ਆਪਣੇ ਪ੍ਰੋਫਿਟ ਮਾਰਜਨ ਦਾ 12 ਤੋਂ 14% ਪ੍ਰੋਜੈਕਟ ਜਿਹੜੇ ਉਹ ਕਰ ਰਹੇ ਆ। ਸੋ ਡਬਲ ਜਿਹੜਾ ਇਹ ਰੈਵਨਿਊ ਦਾ ਗੋਲ ਆ ਉਹ ਲੈ ਕੇ ਆਏ ਨੇ। ਸੋ ਇਹਦਾ ਮਤਲਬ ਆ ਵੀ ਇਹ ਵੀ ਕੁਛ ਨਾ ਕੁਛ ਜਿਹੜਾ ਵੱਡਾ ਹੀ ਜਿਹੜਾ ਉਹ ਕਰਨ ਜਿਹੜਾ ਉਹ ਜਾ ਰਹੇ ਹੈਗੇ ਆ। GM ਨੇ ਇਹ ਵੀ ਕਨਫਰਮ ਕੀਤਾ ਵੀ ਜਿਹੜੀ ਇਲੈਕਟ੍ਰਿਕ ਵਹੀਕਲ ਮੈਨੂਫੈਕਚਰਿੰਗ ਆ, ਉਹਦਾ ਜਿਹੜਾ 50% ਤੋਂ ਵੱਧ ਜਿੰਨੇ ਵੀ ਮੈਨੂਫੈਕਚਰਿੰਗ ਹੋਣੀ ਆ ਉਹ ਨਾਰਥ ਅਮਰੀਕਾ ਤੇ ਚਾਈਨਾ ਦੇ ਪਲਾਂਟ ਜਿਹੜੇ ਰਾਈਟ ਨਾਓ ਕੇਪੇਬਲ ਹੈਗੇ ਨੇ ਪ੍ਰੋਡਿਊਸਿੰਗ ਜਿਹੜੇ ਉਹ ਵਹੀਕਲ। ਸੋ ਹਾਲ ਦੀ ਘੜੀ 2 ਹੀ GM ਦੇ ਪਲਾਂਟ ਹੈਗੇ ਨੇ ਨਾਰਥ ਅਮਰੀਕਾ ਦੇ ਵਿੱਚ ਜਿਨ੍ਹਾਂ ਦੇ ਇਲੈਕਟ੍ਰਿਕ ਵਹੀਕਲ ਜਿਹੜੇ ਉਹ ਬਣ ਸਕਦੇ ਆ। ਪਰ ਉਹਨਾਂ ਨੇ ਕਿਹਾ ਵੀ 2023 ਤੱਕ ਅਸੀਂ ਐਟਲੀਸਟ ਇੱਕ ਹੋਰ ਪਲਾਂਟ ਜਿਹੜਾ ਆ ਇਲੈਕਟ੍ਰਿਕ ਵਹੀਕਲ ਬਣਾਉਣ ਵਾਲਾ ਅਮਰੀਕਾ ਦੇ ਵਿੱਚ, ਨਾਰਥ ਅਮਰੀਕਾ 'ਚ ਆ, ਉਸ ਨੂੰ ਉਹ ਐਡ ਕਰਨ ਜਾ ਰਹੇ ਆ। $35 ਬਿਲੀਅਨ ਦੀ ਇਨਵੈਸਟਮੈਂਟ ਦੇ ਪ੍ਰੋਸੈਸ ਦੇ ਵਿੱਚ ਹੈਗੇ ਨੇ। ਆਟੋਨੋਮਸ ਤੇ ਇਲੈਕਟ੍ਰਿਕ ਵਹੀਕਲਸ ਆ, ਉਹਨਾਂ ਦੀ ਰਿਸਰਚ ਤੇ ਉਹਨਾਂ ਦੀ ਮੈਨੂਫੈਕਚਰਿੰਗ ਆ ਉਸ ਦੇ ਵਿੱਚ। ਜੀ। ਅੱਜ ਜਿਹੜੇ ਪੋਪ ਆ, ਉਹਨਾਂ ਨੇ ਪੋਪ ਫਰਾਂਸਿਸ ਆ, ਆਪਣੇ ਆਪ ਨੂੰ ਨਹੀਂ ਕਿਹਾ ਵੀ ਮੈਨੂੰ ਬਹੁਤ ਸ਼ਰਮ ਆਉਂਦੀ ਆ ਵੀ ਰੋਮਨ ਕੈਥੋਲਿਕ ਚਰਚ ਦੀ ਜਿਹੜੀ ਨਵੀਂ ਰਿਪੋਰਟ ਆਈ ਆ, ਜਿਹਦੇ ਵਿੱਚ 1950 ਤੋਂ ਲੈ ਕੇ ਹੁਣ ਤੱਕ ਫਰਾਂਸ ਦੇ ਵਿੱਚ, ਇਕੱਲੇ ਫਰਾਂਸ ਦੇ ਵਿੱਚ
3,30,000 ਲੋਕਾਂ ਨੂੰ ਸੈਕਸ਼ੁਅਲੀ ਅਬਿਊਜ਼ ਬੱਚਿਆਂ ਨੂੰ ਕੀਤਾ ਗਿਆ ਹੈ। ਬੱਚਾ ਸੋ ਜੀ। ਕਹਿੰਦੇ ਵੀ ਇੰਨਾ ਵੱਡਾ ਨੰਬਰ ਤੇ ਇਸ ਤਰ੍ਹਾਂ ਦਾ ਜਿਹੜਾ ਘਿਨਾਉਣਾ ਕੰਮ ਆ, ਉਹ ਕੀਤਾ ਗਿਆ ਹੈ। ਇਹ ਬਹੁਤ ਹੀ ਜਿਹੜਾ ਮਾੜਾ ਆ ਤੇ ਉਹਦੇ ਲਈ ਅਸੀਂ ਪੂਰੇ ਸ਼ਰਮਿੰਦਾ ਆ। ਸ਼ਰਮਿੰਦਾ ਹੀ ਹੋਏ, ਉਹ ਕਰਨਾ ਕੁਰਨਾ ਕੁਛ ਨਹੀਂ ਹੈ। ਇਦਾਂ ਦੀਆਂ ਕਿੰਨੀਆਂ ਰਿਪੋਰਟਾਂ ਜਿਹੜੀਆਂ ਉਹ ਆਈਆਂ। ਇਹ ਨਾਲੇ ਮਸਲਾ ਇਕੱਲਾ ਕੈਥੋਲਿਕਸ ਜਾਂ ਇਹਦੇ ਵਿੱਚ ਨਹੀਂ ਆ, ਆਪਣੇ ਵੀ ਪਾਸੇ ਇਦਾਂ ਦੇ ਬੜੇ ਜਿਹੜੇ ਮਸਲੇ ਆ ਉਹ ਉੱਠਦੇ ਰਹਿੰਦੇ ਨੇ। ਤੇ ਇਵੈਂਚੁਅਲੀ ਕਿਤੇ ਨਾ ਕਿਤੇ ਇਦਾਂ ਲੱਗਦਾ ਆ ਵੀ ਉਹ ਬੰਦੇ ਨੂੰ ਗੁਰਦੁਆਰਿਆਂ ਤੋਂ ਤੋੜ ਦਿੰਦੇ ਨੇ, ਜਾਂ ਇਦਾਂ ਦੀ ਕੋਈ ਚੀਜ਼ ਜਿਹੜੀ ਉਹ ਜਦੋਂ ਹੁੰਦੀ ਆ, ਉਹ ਫਿਰ ਕਿਤੇ ਹੋਰ ਥਾਂ ਦੇ ਉੱਤੇ ਜਾ ਕੇ ਫਿਰ ਉਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਕਰਨ ਲੱਗ ਜਾਂਦੇ ਨੇ। ਇੱਥੇ ਤਾਂ ਬਹੁਤ ਸਟ੍ਰਿਕਟਨੈਸ ਜਿਹੜੀ ਉਹ ਚਾਹੀਦੀ ਆ। ਜੇ ਕਿਸੇ ਨੂੰ ਅਜਿਹੇ ਕੰਮ ਦੇ ਵਿੱਚ ਫੜਿਆ ਗਿਆ ਤੇ ਉਹਦੀ ਸਾਰੀ ਉਮਰ ਦੇ ਲਈ ਉਹ ਬੈਨ, ਉਹ ਬੰਦਾ ਪ੍ਰਚਾਰ ਦੇ ਵਿੱਚ ਜਿਹੜਾ ਉਹ ਮੁੜ ਕੇ ਦੁਬਾਰਾ ਜਿਹੜਾ ਉਹ ਨਹੀਂ ਆਉਣਾ ਚਾਹੀਦਾ। ਸੋਸ਼ਲ ਬਾਈਕਾਟ ਇਹੋ ਜਿਹੇ ਬੰਦਿਆਂ ਦਾ ਜਿਹੜਾ ਉਹ ਪੱਕਾ ਹੋਣਾ ਚਾਹੀਦਾ, ਤੇ ਬਾਕੀ ਜਿਹੜੀ ਬਣਦੀ ਸਜ਼ਾ ਆ ਅਜਿਹੇ ਕਥਿਤ ਜਿਹੜੇ ਅਪਰਾਧ ਜਿਹੜੇ ਉਹ ਕਰਨ ਨੂੰ ਲੈ ਕੇ ਉਹ ਉਹਨਾਂ ਨੂੰ ਮਿਲਣੀ ਚਾਹੀਦੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵੇਲਾ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਮੁੜ ਵਾਪਸ ਹਾਜ਼ਰ ਹੁੰਦੇ ਆ, ਤੇ ਰੀਅਲ ਸਟੇਟ ਦੀ ਮਾਰਕੀਟ ਤੇ ਮਾਰਗੇਜ ਦੀ ਇੰਡਸਟਰੀ ਆ, ਉਸ ਦੇ ਬਾਰੇ ਜਿਹੜੀ ਆ ਆਪਾਂ ਜਾਣਕਾਰੀਆਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਤੇ ਮਿਲਦੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਬ੍ਰੇਕ ਤੋਂ ਬਾਅਦ। ਰਾਜ, ਫਿਰ ਮੈਂ ਤੂੰ ਕਰ ਲਈ ਹੈ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਲੈ ਕੇ ਵਾਪਸ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ, ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ। ਜਿਹੜੀ ਆ ਰਾਈਟ ਨਾਓ ਆਪਾਂ ਥੋੜ੍ਹੀ ਜਿਹੀ ਤੁਹਾਨੂੰ ਗੱਲਬਾਤ ਜਿਹੜੇ ਰਹਿ ਗਏ ਕੁਝ ਸਮਾਂ ਉਸ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਕੀ ਕੁਛ ਜਿਹੜਾ ਹੁਣ ਜਿਹੜਾ ਉਹ ਚੱਲ ਰਿਹਾ। ਸੋ ਫੈਡਰਲ ਡੈਟ ਸੀਲਿੰਗ ਦਾ ਮਸਲਾ ਤਾਂ ਆਪਾਂ ਨੂੰ ਪਤਾ ਆ ਵੀ ਇਸ ਟਾਈਮ ਪੂਰੀ ਤਰ੍ਹਾਂ ਭਖਿਆ ਹੋਇਆ ਆ। ਡੈਮੋਕ੍ਰੇਟਸ ਤੇ ਰਿਪਬਲਿਕਨਸ ਦੇ ਆਰ ਨਾਟ ਸੀਇੰਗ ਆਈ ਟੂ ਆਈ। ਉਸ ਦੇ ਕਰਕੇ ਅਮਰੀਕਾ ਆ ਡੀਫਾਲਟ ਕਰਨ ਦੀ ਸਥਿਤੀ ਵੱਲ ਨੂੰ ਜਿਹੜਾ ਆ ਉਹ ਵੱਧ ਸਕਦਾ ਹੈਗਾ ਆ। ਸੋ ਜੇ ਡੀਫਾਲਟ ਕਰਦਾ ਆ ਤਾਂ ਕਾਫੀ ਜਿਹੜਾ ਨੁਕਸਾਨ ਆ ਉਹ ਕਹਿੰਦੇ ਆ ਵੀ ਹੋ ਸਕਦਾ ਆ। ਤੇ ਕਾਂਗਰਸ ਕਹਿੰਦੇ ਵੀ ਜਾਂ ਸਸਪੈਂਡ ਕਰੇ ਜਾਂ ਡੈਟ ਸੀਲਿੰਗ ਨੂੰ ਰੇਜ਼ ਕਰੇ, ਨਹੀਂ ਤਾਂ ਜਿਹੜਾ ਅਮਰੀਕਾ ਆ ਡੀਫਾਲਟ ਕਰ ਸਕਦਾ। ਜਿਹੜੇ ਯੈਲਨ ਆ ਉਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜੇ ਆ ਡੈਟ ਸੀਲਿੰਗ ਜੇ ਉਹ ਡੀਫਾਲਟ ਕਰ ਜਾਂਦੀ ਉੱਥੋਂ ਫੇਲ ਹੋ ਜਾਂਦਾ ਹੈ ਬੇਸਿਕਲੀ ਇਹ ਕੰਮ, ਤਾਂ 18 ਅਕਤੂਬਰ ਤੱਕ ਜਿਹੜਾ ਉਹ ਕੰਮ ਬੰਦ ਹੋ ਜਾਊਗਾ। ਇੱਦਾਂ ਕਰਨ ਦੇ ਨਾਲ ਜੋ ਅਮਰੀਕਨ ਜੋ ਰਾਈਟ ਨਾਓ ਰਿਪਬਲਿਕਨਸ ਇਸ ਟਾਈਮ ਇਹ ਕਰ ਰਹੇ, ਇੱਦਾਂ ਕਰਨ ਦੇ ਨਾਲ ਜਿਹੜੇ ਸੋਸ਼ਲ ਸਿਕਿਉਰਿਟੀ ਦੇ ਚੈੱਕ ਮਿਲਦੇ ਆ ਤਕਰੀਬਨ 50 ਮਿਲੀਅਨ ਸੀਨੀਅਰਸ ਨੂੰ, ਉਹ ਵੀ ਮਿਲਣੇ ਜਿਹੜੇ ਉਹ ਬੰਦ ਹੋ ਜਾਣਗੇ। ਸੋਸ਼ਲ ਸਿਕਿਉਰਿਟੀ, ਮੈਡੀਕੇਅਰ, ਮਿਲਟਰੀ ਸੈਲਰੀਜ਼, ਟੈਕਸ ਰੀਫੰਡਸ, ਇਹ ਜਿਹੜੀਆਂ ਸਾਰੀਆਂ ਹੀ ਚੀਜ਼ਾਂ ਆ ਉਸ ਦੇ ਵਿੱਚ ਬਹੁਤ ਵੱਡਾ ਜਿਹੜਾ ਨੁਕਸਾਨ ਆ ਉਹ ਹੋ ਸਕਦਾ ਆ। ਸੋ ਡੈਟ ਸੀਲਿੰਗ ਜਿਹੜਾ ਹੈ ਜੇ ਉਹ ਪੂਰਾ ਨਹੀਂ ਹੁੰਦਾ ਤਾਂ ਕਹਿੰਦੇ ਵੀ ਹਾਊਸਿੰਗ ਦੇ ਉੱਤੇ ਵੀ ਜਿਹੜਾ ਹਰਜੋਤ ਸਿੰਘ ਜੀ ਆ ਉਸ ਦਾ ਅਸਰ ਮਾਰਕੀਟ ਦੇ ਉੱਤੇ ਜਿਹੜਾ ਉਹ ਪੈ ਸਕਦਾ ਆ। ਇੰਟਰਸਟ ਰੇਟ ਉਹਦੇ ਕਰਕੇ ਜਿਹੜੇ ਫਿਰ ਉਹ ਵੱਧ ਸਕਦੇ ਨੇ। ਜੀ ਬਿਲਕੁਲ। ਇਹ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਇਹ ਕਾਫੀ ਕੁਛ ਜਿਹੜਾ ਆ ਰੀਅਲ ਸਟੇਟ ਦੇ ਵਿੱਚ, ਮੌਰਗੇਜ ਦੇ ਵਿੱਚ ਫ਼ਰਕ ਪਊਗਾ। ਖਾਸ ਕਰਕੇ ਇੰਟਰਸਟ ਰੇਟ ਦੇ ਉੱਤੇ ਤਾਂ ਕਾਫੀ ਫ਼ਰਕ ਪੈਣਾ ਹੈਗਾ। ਤੇ ਜੇ ਰੀਅਲ ਸਟੇਟ ਦੀ ਵੀ ਗੱਲ ਕਰਦੇ ਜਾਈਏ, ਈਵਨ ਦੋ ਰੀਅਲ ਸਟੇਟ ਕਾਫੀ ਬੂਮ ਕਰ ਰਹੀ ਆ, ਪਰ ਫ੍ਰਿਜ਼ਨੋ ਏਰੀਏ ਦੇ ਵਿੱਚ ਮੈਂ ਚੈੱਕ ਕਰ ਰਿਹਾ ਸੀ, ਹੁਣ ਲਿਸਟਿੰਗਸ ਬਹੁਤ ਜ਼ਿਆਦਾ ਵੱਧ ਗਈਆਂ। ਕਹਿੰਦੇ ਵੀ ਕਾਫੀ ਪਰਸੈਂਟੇਜ ਜਿਹੜੀ ਆ ਹੁਣ ਘਰਾਂ ਦੀ ਅਵੇਲੇਬਲ ਆ। ਜਿੱਦਾਂ ਪਹਿਲਾਂ ਲੋਕ ਘਰ ਖਰੀਦਦੇ ਸੀ ਤੇ ਕੈਸ਼ ਹੀ ਲੋਕ ਬਾਈ ਕਰ ਜਾਂਦੇ ਸੀ, ਤੇ ਕੰਪੀਟੀਸ਼ਨ ਇੰਨਾ ਸੀ, ਓਵਰ ਪ੍ਰਾਈਸ ਜਾਂਦੀਆਂ ਸੀਗੀਆਂ। ਤੇ ਹੁਣ ਉਹਦੇ ਵਿੱਚ ਜਿਹੜਾ ਆ ਥੋੜ੍ਹੀ ਜਿਹੀ ਠੰਡ ਪਈ ਹੈਗੀ ਆ। ਇਕੱਲਾ ਉੱਥੇ ਨਹੀਂ, ਬੇ ਏਰੀਏ ਦੇ ਵਿੱਚ ਵੀ ਮੈਂ ਚੈੱਕ ਕਰ ਰਿਹਾ ਜਿਹੜੀਆਂ ਲਿਸਟਿੰਗਸ ਹੈਗੀਆਂ ਆ ਉਹ ਕਾਫੀ ਵਧੀਆ ਹੈਗੀਆਂ। ਸੋ ਇਹਦੇ ਨਾਲ ਜਿਹੜੀ ਪ੍ਰਾਈਸਿਸ ਦੇ ਉੱਤੇ ਥੋੜ੍ਹਾ ਫਰਕ ਪੈਣਾ ਜ਼ਰੂਰ ਸ਼ੁਰੂ ਹੋਊਗਾ। ਜੀ, ਸੋ ਕਹਿੰਦੇ ਵੀ ਅੰਡਰ ਕੰਟਰੈਕਟ ਜਿਹੜੇ ਹੁੰਦੇ ਸੀਗੇ ਅੱਗੇ ਘਰ, ਉਹ ਆਂਕੜਾ ਥੋੜ੍ਹਾ ਜਿਹਾ ਥੱਲੇ ਗਿਆ ਆ। ਲਿਸਟਿੰਗ ਜਿੱਦਾਂ ਤੁਸੀਂ ਕਿਹਾ ਆ ਵੀ ਉਹ ਜਿਹੜੀਆਂ ਹੁਣ ਉਹ ਵੱਧ ਰਹੀਆਂ ਹੈਗੀਆਂ। ਸੋ ਹੁਣ ਇਹ ਨਹੀਂ ਪਤਾ ਵੀ ਇਹ ਕਦੋਂ ਕੁ ਤੱਕ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਇਹ ਰਹਿਣੀ ਆ, ਪਰ ਇਹ ਬਹੁਤਾ ਚਿਰ ਲੰਮਾ ਸਮਾਂ ਨਹੀਂ ਜਿਹੜਾ ਉਹ ਚੱਲਦੀ ਹੁੰਦੀ। ਆਲਰੇਡੀ ਸਾਰੇ ਹੀ ਜਾਣੇ ਬਹੁਤ ਹੈਰਾਨ ਨੇ ਜਿੱਦਾਂ ਇਸ ਮਾਰਕੀਟ ਨੇ ਪੂਰੀ ਤਰ੍ਹਾਂ ਜਿਹੜਾ ਬਿਹੇਵ ਕੀਤਾ ਹੈ ਪਿਛਲੇ ਕੋਵਿਡ ਦੇ ਦੌਰਾਨ ਵੀ, ਪਿਛਲੇ 2 ਸਾਲਾਂ ਦੇ ਵਿੱਚ ਵੀ ਹਿਸਟੋਰੀਕਲੀ ਲੋ ਇੰਟਰਸਟ ਰੇਟਸ ਜਿਹੜੇ ਉਹ ਰਹੇ ਨੇ। ਸੋ ਲਿਸਟਿੰਗਸ ਵੱਧ ਰਹੀਆਂ। ਹੁਣ ਮੇ ਬੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੈਲਰ ਮਾਰਕੀਟ ਤੋਂ ਬਾਇਰ ਮਾਰਕੀਟ ਵੱਲ ਨੂੰ ਇਹ ਜਿਹੜੀ ਆ ਪ੍ਰਵੇਸ਼ ਕਰ ਜਾਵੇ, ਇਹ ਜਿਹੜੀ ਮਾਰਕੀਟ ਉੱਧਰਲੇ ਪਾਸੇ ਨੂੰ ਉਹ ਵੱਧ ਜਾਵੇ, ਪਰ ਉਸ ਦੇ ਲਈ ਜਿਹੜਾ ਉਹ ਆਪਾਂ ਨੂੰ ਇੰਤਜ਼ਾਰ ਹੀ ਕਰਨਾ ਪਊਗਾ। ਬਾਕੀ ਜਿੱਦਾਂ ਆਪਾਂ ਨੂੰ ਆ ਕੇ ਦੱਸਦੇ ਹੀ ਹੁੰਦੇ ਆ ਮੋਹਨ ਚੀਮਾ ਹੁਣੀ ਵੀ ਤੁਸੀਂ ਦੇਖੋ ਵੀ ਜੇ ਤੁਸੀਂ ਰੀਫਾਈਨੈਂਸ ਕਰਕੇ ਆਪਣੇ ਪੈਸੇ ਸੇਵ ਕਰ ਸਕਦੇ ਆ, ਉਹ ਤੁਸੀਂ ਦੇਖੋ ਜ਼ਰੂਰ 2-4 ਦੇ ਨਾਲ ਜਿਹੜੀ ਉਹ ਗੱਲਬਾਤ ਕਰਕੇ ਦੇਖੋ ਕਿੱਦਾਂ ਤੁਹਾਨੂੰ ਜਿਹੜਾ ਉਸ ਦੇ ਵਿੱਚ ਫਾਇਦਾ ਹੁੰਦਾ ਆ। ਜੀ ਜਿੰਨਾ ਹੀ ਰੈਂਟ ਦੇਣਾ ਹੈ, ਜੇ ਉਨੀ ਤੁਹਾਡੀ ਮੌਰਗੇਜ ਬਣਦੀ, ਇੰਟਰਸਟ ਰੇਟ ਅਜੇ ਵੀ ਜਿਹੜੇ ਉਹ ਘੱਟ ਨੇ, ਉਸ ਦੇ ਬਾਰੇ ਜਿਹੜਾ ਉਹ ਤੁਹਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਵੀ ਤੁਸੀਂ ਦੇਖੋ ਵੀ ਜੇ ਅਫੋਰਡੇਬਲ ਤੁਹਾਡੇ ਲਈ ਜਿਹੜਾ ਉਹ ਬਣਦਾ ਆ ਤੇ ਜ਼ਰੂਰ ਉਹਨਾਂ ਦੇ ਨਾਲ ਜਿਹੜਾ ਤੁਸੀਂ ਸੰਪਰਕ ਕਰੋ, ਜਿਹੜੇ ਵੀ ਤੁਸੀਂ ਜਿਹਨੂੰ ਵੀ ਤੁਸੀਂ ਹਾਇਰ ਕਰਨਾ ਚਾਹੁੰਦੇ ਹੈਗੇ। ਜੀ ਬਿਲਕੁਲ। ਸੋ ਜੇ ਮੌਰਗੇਜ ਰੇਟਸ ਦੀ ਗੱਲ ਕਰਦੇ ਜਾਈਏ, ਕਹਿੰਦੇ ਪਈ ਮੌਰਗੇਜ ਰੇਟਸ ਥੋੜ੍ਹੇ ਵਧੇ ਆ। 30 ਸਾਲਾਂ ਦੇ ਜਿਹੜੇ ਫਿਕਸ ਰੇਟ ਆ ਕਨਫਰਮਿੰਗ ਲੋਨ ਦੇ 5,48,250। ਸੋ ਇਹ ਮੈਂ ਦੱਸਦੇ ਜਾਵਾਂ, ਹਰ ਕਾਉਂਟੀ ਦੇ ਵਿੱਚ ਜਿਹੜਾ ਕਨਫਰਮਿੰਗ ਲੋਨ ਆ ਉਹਦਾ ਜਿਹੜਾ ਲਿਮਿਟ ਆ ਉਹ ਵੱਖ-ਵੱਖ ਆ। ਬੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਆ, ਜਿਹੜੇ ਜਿੱਥੇ ਕਈ ਛੋਟੇ ਟਾਊਨ ਆ ਉੱਥੇ ਘੱਟ ਆ। ਇਹ ਤੁਸੀਂ ਚੈੱਕ ਕਰ ਸਕਦੇ ਆ ਕਾਉਂਟੀ ਵਾਈਜ਼ ਜਿਹੜਾ ਕਨਫਰਮਿੰਗ ਲੋਨ ਆ ਵੀ ਉਸ ਕਾਉਂਟੀ ਦੇ ਵਿੱਚ ਉਹਦਾ ਅਮਾਊਂਟ ਕਿੰਨਾ ਹੈ। ਤੇ ਉਹ ਕਹਿੰਦੇ ਵੀ 3.14% ਹੋ ਗਿਆ, ਪਹਿਲਾਂ ਜਿਹੜਾ 3.10% ਸੀ।
ਰੀਫਾਈਨਾਂਸ ਕਰਨ ਦੀ ਜਿਹੜੀ ਡਿਮਾਂਡ ਆ, ਉਹ ਲੋਐਸਟ ਲੈਵਲ ਆ ਹੁਣ ਪਿਛਲੇ 3 ਮਹੀਨਿਆਂ ਦੇ ਵਿੱਚ। ਹੂੰ। ਤੇ ਪਰ ਮੌਰਗੇਜ ਕਾਫੀ ਲੋਕਾਂ ਨੇ ਕਰਵਾ ਐਪਲੀਕੇਸ਼ਨਸ ਲਿਆ। ਹੂੰ। ਜੀ, ਮੌਰਗੇਜ ਐਪਲੀਕੇਸ਼ਨ ਜਿਹੜੀਆਂ ਘਰ ਖਰੀਦਣ ਦੇ ਲਈ 2% ਪਿਛਲੇ ਵੀਕ ਜਿਹੜੀਆਂ ਘਟ ਗਈਆਂ ਆ, ਤੇ 13% ਘੱਟ ਹੈਗੀਆਂ ਆ ਸੇਮ ਹਫ਼ਤਾ ਪਿਛਲੇ ਸਾਲ ਨਾਲੋਂ। ਸੋ ਜੀ। ਇਹਦੇ 'ਚ ਲੱਗਦਾ ਆ ਵੀ ਥੋੜਾ ਅਸਰ ਪੈ ਰਿਹਾ ਹੈਗਾ। ਤੇ ਹਰਜੋਤ ਸਿੰਘ ਜੀ, ਇੱਕ ਚੀਜ਼ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਆ, ਵੀ ਜਦੋਂ ਇੱਕ ਬਾਇਰ ਆ ਘਰ ਖਰੀਦਣ ਲੱਗਦਾ ਆ, ਉਹਨੂੰ ਇੱਕ ਤਾਂ ਲੋਨ ਅਮਾਊਂਟ ਤਾਂ ਜਿਹੜੀ ਉਹ ਦਿਸਦੀ ਆ ਵੀ ਆਹ ਤੇ ਚਲੋ ਜਿਹੜੇ ਉਹ ਦੇਣੇ ਆ 20% ਡਾਊਨ ਦੇਣਾ ਜਾਂ ਜਿੰਨਾ ਵੀ ਡਾਊਨ ਜਿਹੜਾ ਆ ਕਿਸੇ ਨੇ ਦੇਣਾ ਆ। ਉਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਉਸਦੇ ਖਰਚੇ ਹੁੰਦੇ ਆ? ਜੀ, ਉਹਦੇ 'ਚ ਫਿਰ ਟਾਈਟਲ ਫੀਸ ਵਗੈਰਾ ਹੁੰਦੀ ਆ, ਜੇ ਉਹ ਕੋਈ ਪੁਆਇੰਟ ਚਾਰਜ ਕਰ ਰਹੇ ਹੈਗੇ ਲੋਨ ਦਾ, ਉਹ ਹੈਗਾ ਆ। ਪ੍ਰੋਪਰਟੀ ਟੈਕਸ ਦਾ ਜਿਹੜਾ ਡਿਫਰੈਂਸ ਹੋਣਾ ਆ, ਇੰਸ਼ੋਰੈਂਸ ਹੋਣੀ ਆ। ਸੋ ਇਦਾਂ ਦੇ ਜਿਹੜੇ ਖਰਚੇ ਜ਼ਰੂਰ ਹੁੰਦੇ ਆ। ਸੋ ਕੱਲਾ ਤੁਸੀਂ ਜਦੋਂ ਘਰ ਬਾਈ ਕਰਨਾ ਆ, ਪੇਮੈਂਟ ਨਾ ਦੇਖੋ, ਉਹਦੇ 'ਚ ਪ੍ਰੋਪਰਟੀ ਟੈਕਸ ਵੀ ਦੇਖੋ। ਯੂਜ਼ੁਅਲੀ ਪ੍ਰੋਪਰਟੀ ਟੈਕਸ 1 ਤੋਂ ਲੈ ਕੇ 1.2% ਕੈਲੀਫੋਰਨੀਆ ਦੀ ਮੈਂ ਗੱਲ ਕਰਦਾ। ਕਈ ਜਿੱਦਾਂ ਟੈਕਸਸ ਵਗੈਰਾ 'ਚ ਤਾਂ ਪ੍ਰੋਪਰਟੀ ਟੈਕਸ ਬਹੁਤ ਜ਼ਿਆਦੇ ਆ। ਸੋ 19% ਹੁੰਦਾ। ਜੇ ਹੁਣ ਤੁਸੀਂ $1 ਮਿਲੀਅਨ ਦਾ ਘਰ ਲੈਂਦੇ ਆ ਤਾਂ ਤੁਹਾਡਾ $12,000 ਪ੍ਰੋਪਰਟੀ ਟੈਕਸ ਹੋਣਾ ਸਾਲ ਦਾ। ਸੋ ਇੰਸ਼ੋਰੈਂਸ ਤੁਹਾਡੀ ਹੋਣੀ ਆ ਘਰ ਦੀ, ਫਿਰ ਤੁਹਾਡੇ ਜਿਹੜੇ ਵਾਟਰ ਬਿੱਲ, ਯੂਟਿਲਿਟੀ ਜਿਹੜੀ ਹੋ ਗਈ, ਵਾਟਰ ਤੇ ਬਿਜਲੀ, ਗਾਰਬੇਜ। ਸੋ ਟੋਟਲ ਮਿਲਾ ਕੇ ਦੇਖਣਾ ਚਾਹੀਦਾ ਵੀ ਤੁਹਾਡੀ ਪੇਮੈਂਟ ਜਿਹੜੀ ਆ ਕਿੰਨੀ ਕੁ ਬਣਦੀ ਹੈਗੀ ਆ। ਜੀ, ਬਿਲਕੁਲ। ਜਦੋਂ ਤੁਸੀਂ ਕਰਦੇ ਆ, ਜੇ ਤੁਸੀਂ ਆਪਣੇ ਵੱਲੋਂ ਹੋਮ ਇਨਸਪੈਕਸ਼ਨ ਕਰਨੀ ਆ, ਅਪਰੇਜ਼ਲ ਜਿਹੜਾ ਉਹ ਕਰਵਾਉਣਾ ਆ, ਹੋਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਬਾਇਰ ਦਾ ਕਿਹੜਾ ਖਰਚਾ ਹੁੰਦਾ ਆ ਤੇ ਸੈਲਰ ਦਾ ਜਿਹੜਾ ਉਹ ਕਿਹੜਾ ਖਰਚਾ ਹੁੰਦਾ ਹੈ? ਮੋਸਟਲੀ ਵਾਇਰ ਦਾ ਹੀ ਹੁੰਦਾ ਆ। ਸੈਲਰ ਦਾ ਜਿਹੜਾ ਆ, ਸੈਲਰ ਯੂਜ਼ੁਅਲੀ ਹੋਮ ਵਾਰੰਟੀ ਦੇ ਦਿੰਦੇ ਆ। ਸਾਲ ਦੀ ਜਿਹੜੀ ਹੁੰਦੀ ਆ ਜੀ। $400-500 ਦੀ, ਪਰ ਉਹ ਵੀ ਜੇ ਤੁਸੀਂ ਮੰਗੋ, ਹਨਾ। ਤੇ ਫਿਰ ਜਿਹੜੇ ਤੁਸੀਂ ਪੈਸਟ ਕੰਟਰੋਲ ਰਿਪੋਰਟ ਹੈਗੀ ਆ, ਉਹਦਾ ਖਰਚਾ ਵਾਇਰ ਦਾ ਹੁੰਦਾ ਆ। ਪਰ ਜੇ ਕੰਮ ਕਰਨ ਵਾਲਾ ਆ, ਉਹਦੇ 'ਚ ਕੋਈ ਮੋਲਡ ਆ, ਕੁਛ ਆ, ਉਹ ਸੈਲਰ ਦਾ। ਪਰ ਪਿਛਲੇ ਸਾਲਾਂ ਦੇ ਦੌਰਾਨ ਤਾਂ ਲੋਕ ਐਜ਼ ਇਜ਼ ਹੀ ਬਾਈ ਕਰੀ ਜਾਂਦੇ ਸੀ ਵੀ ਜੇ ਕੁਛ ਕੰਮ ਕਰਨ ਵਾਲਾ ਵੀ ਆ, ਦੈਟਸ ਓਕੇ, ਆਪਾਂ ਆਪੇ ਫਿਕਸ ਕਰਾ ਲਾਂਗੇ, ਕਿਉਂਕਿ ਮਾਰਕੀਟ ਹੀ ਇੰਨੀ ਜ਼ਿਆਦੇ ਜਿਹੜੀ ਹੌਟ ਗੱਲ ਸੀਗੀ। ਮਿਲਦੀ ਨਹੀਂ ਸੀ ਲੋਕਾਂ ਨੂੰ, ਕਹਿੰਦੇ ਵੀ ਦੇ ਜੀ, ਦਿਓ, ਵੇਖੀ ਜਾਊਗੀ ਜੋ ਹੋਊਗੀ। ਜੀ, ਸੋ ਉਹ ਸਾਰੀਆਂ ਐਗਜ਼ੈਂਪਸ਼ਨਾਂ ਜਿਹੜੀਆਂ ਉਹ ਰੱਖੀ ਜਾਂਦੇ ਸੀਗੇ, ਚਾਹੇ ਅਪਰੇਜ਼ਲ ਆਉਂਦਾ ਆ, ਵੱਧ ਆਉਂਦਾ, ਘੱਟ ਆਉਂਦਾ, ਲੋਕੀ ਕਹਿੰਦੇ ਵੀ ਛੱਡੋ ਪਰਾਂ, ਆਪਾਂ ਘਰ ਖਰੀਦਣਾ ਹੀ, ਜਿਹੜਾ ਉਹ ਖਰੀਦਣਾ ਹੀ ਖਰੀਦਣਾ ਹੈ। ਸੋ ਕਈ ਕੁਛ ਜਿਹੜਾ ਉਸ ਦੇ ਵਿੱਚ ਹੁੰਦਾ ਆ। ਸੋ ਸਲਾਹ ਜਿਹੜੀ ਉਹ ਜ਼ਰੂਰ ਕਰਕੇ ਜਦੋਂ ਤੁਸੀਂ ਵੀ ਘਰ ਜਿਹੜਾ ਉਹ ਖਰੀਦਣਾ ਹੈਗਾ ਆ ਜਾਂ ਰੀਫਾਈਨੈਂਸ ਜੋ ਵੀ ਕੁਛ ਜਿਹੜਾ ਉਹ ਕਰਨਾ ਆ, ਚਾਹੇ ਤੁਸੀਂ ਬਾਇਰ ਹੋ, ਚਾਹੇ ਤੁਸੀਂ ਸੈਲਰ ਹੋ, ਇਹ ਚੀਜ਼ਾਂ ਵੀ ਜਿਹੜੀਆਂ ਉਹ ਨਾਲ ਦੇ ਨਾਲ ਤੁਸੀਂ ਦੇਖੋ ਵੀ ਨਾਲ ਤੁਹਾਡੇ ਐਕਸਟਰਾ ਜਿਹੜੇ ਖਰਚੇ ਆ ਉਹ ਕਿਹੜੇ ਹੁੰਦੇ ਆ। ਸੈਲਰ ਦੇ ਲਈ ਜੇ ਪੇਂਟ ਕਰਾ ਲਓ, ਕਾਊਂਟਰ ਟੌਪ ਚੇਂਜ ਕਰਾ ਲਓ, ਇੱਦਾਂ ਦੀਆਂ ਛੋਟੀਆਂ-ਛੋਟੀਆਂ ਜਿਹੜੇ ਅਪਡੇਟ ਕਰਨ ਦੇ ਨਾਲ ਘਰ ਦੀ ਕੀਮਤ ਦੇ ਵਿੱਚ ਕਾਫ਼ੀ ਵਾਧਾ ਜਿਹੜਾ ਉਹ ਹੋ ਜਾਂਦਾ। ਅੱਜ-ਕੱਲ੍ਹ ਜਿਹੜਾ ਹਰਜੋਤ ਸਿੰਘ ਜੀ ਇੱਕ ਕਾਫ਼ੀ ਨਵਾਂ ਲਫ਼ਜ਼ ਜਿਹੜਾ ਚੱਲਦਾ ਸਮਾਰਟ ਹੋਮ। ਬਹੁਤ ਸਾਰੇ ਜਿਹੜੇ ਏਸੀ ਵਾਲੇ ਹੁੰਦੇ ਆ, ਤੁਹਾਡੇ ਜਿਹੜੇ ਟੈਂਪਰੇਚਰ ਵਾਲਾ ਥਰਮੋਸਟੈਟ ਆ, ਉਹ ਵਾਈਫਾਈ ਦੇ ਨਾਲ ਕਨੈਕਟ ਕਰਕੇ ਤੁਸੀਂ ਜਿਹੜਾ ਉਹ ਲਵਾਇਆ ਹੁੰਦਾ ਘਰਾਂ ਦੇ ਵਿੱਚ, ਸਿਕਿਉਰਿਟੀ ਵਾਲਾ, ਉਹ ਵਾਈਫਾਈ ਦੇ ਨਾਲ ਕਨੈਕਟ ਕਰਕੇ, ਫ਼ੋਨ ਕਰਕੇ, ਇੱਦਾਂ ਦੀਆਂ ਚੀਜ਼ਾਂ ਛੋਟੀਆਂ-ਮੋਟੀਆਂ ਜਿਹੜੀਆਂ ਆ, ਉਹ ਕਰਨ ਦੇ ਨਾਲ ਘਰ ਦੀ ਕੀਮਤ ਜਿਹੜੀ ਆ ਉਹ ਤੁਸੀਂ ਜਿਹੜੀ ਉਹ ਵਧਾ ਸਕਦੇ ਆ, ਜੇ ਕਿਸੇ ਨੇ ਸੈੱਲ ਕਰਨਾ ਹੈਗਾ। ਸੋ ਇਹ ਚੀਜ਼ਾਂ ਨੂੰ ਜ਼ਰੂਰ ਜਿਹੜਾ ਉਹ ਦੇਖੋ, ਜਦੋਂ ਵੀ ਤੁਸੀਂ ਘਰ ਖਰੀਦਣ ਜਾਂ ਵੇਚਣ ਬਾਰੇ ਜਿਹੜਾ ਉਹ ਸੋਚਦੇ ਜੀ। ਹੈਗੇ ਆ। ਇੱਕ ਜੀ। ਗੱਲ ਹੋਰ ਆਪਾਂ ਰੀਅਲ ਐਸਟੇਟ ਦੀ ਕਰਦੇ ਜਾਈਏ, ਰਾਜਕਨਵੀਰ ਸਿੰਘ, ਸਾਡਾ ਸਮਾਂ ਵੀ ਸਮਾਪਤੀ ਵੱਲ ਆ। ਬਹੁਤ ਸਾਰੇ ਆਪਣੇ ਪੰਜਾਬੀ ਆ, ਉਹਨੇ ਰੈਂਟਲ ਪ੍ਰਾਪਰਟੀਆਂ ਖਰੀਦੀਆਂ। ਕਈਆਂ ਨੇ ਕਈ ਲੰਮੇ-ਲੰਮੇ ਸਮਾਂ ਤੋਂ ਖਰੀਦੀਆਂ ਤੇ ਕਈਆਂ ਨੇ ਜਿਹੜੇ ਏਰੀਏ 'ਚ ਰਹਿੰਦੇ ਨਹੀਂ, ਮੰਨ ਲਓ ਵੀ ਕੋਈ ਸੈਨ ਹੋਜ਼ੇ ਰਹਿੰਦਾ, ਉਹਨਾਂ ਨੇ ਸੈਕਰਾਮੈਂਟੋ ਜਾਂ ਫ੍ਰਿਜ਼ਨੋ ਖਰੀਦੀ ਜਾਂ ਟੈਕਸਸ ਖਰੀਦੀਆਂ ਆ। ਪਿਛਲੇ ਸਾਲ ਦੇ ਦੌਰਾਨ ਰੈਂਟ ਬਹੁਤ ਜ਼ਿਆਦਾ ਇਨਕਰੀਜ਼ ਹੋਏ ਆ। ਫ੍ਰਿਜ਼ਨੋ ਕਾਉਂਟੀ 'ਚ 17% ਰੈਂਟ ਇਨਕਰੀਜ਼ ਹੋਇਆ। ਮੈਂ ਕੱਲ੍ਹ ਹੀ ਕਿਸੇ ਨਾਲ ਗੱਲ ਕਰਦਾ ਸੀ, ਕਹਿੰਦਾ ਮੇਰਾ 4 ਬੈਡਰੂਮ 2 ਬਾਥਰੂਮ ਘਰ ਆ, ਮੈਂ $1400 ਨੂੰ ਦਿੱਤਾ ਤੇ ਮੈਂ ਉਹਨੂੰ ਜਦ ਚੈੱਕ ਕਰਕੇ ਦੱਸਿਆ, ਮੈਂ ਕਿਹਾ ਇਹ ਤਾਂ ਐਕਚੁਅਲੀ ਤੇਰਾ ਘਰ $2200-2300 ਨੂੰ ਰੈਂਟ ਤੇ ਹੋਣਾ ਚਾਹੀਦਾ ਆ, ਕਿਉਂਕਿ ਹੂੰ। ਜ਼ੀਲੋ ਤੇ ਹੋਰ ਬਹੁਤ ਸਾਈਟ ਆ ਜਿਨ੍ਹਾਂ ਤੇ ਤੁਸੀਂ ਚੈੱਕ ਕਰ ਸਕਦੇ ਆ। ਸੋ ਜਿਨ੍ਹਾਂ ਨੇ ਰੈਂਟਲ ਪ੍ਰਾਪਰਟੀਆਂ ਖਰੀਦੀਆਂ ਪੁਰਾਣੀਆਂ, ਰੈਂਟ ਬੜਾ ਤੁਸੀਂ ਸਸਤਾ ਦਿੱਤਾ ਹੈ, ਉਹ ਤੁਸੀਂ ਚੈੱਕ ਕਰ ਸਕਦੇ ਆ। ਸੋ ਲਿਮਿਟ ਹੈਗੀ ਆ ਬਹੁਤ। ਸ਼ਹਿਰਾਂ ਦੇ ਵਿੱਚ ਤੁਸੀਂ 10% ਤੋਂ ਵੱਧ ਰੈਂਟ ਵਧਾ ਨਹੀਂ ਸਕਦੇ, ਪਰ 10% ਵੀ ਬਹੁਤ ਹੁੰਦਾ, ਕਿਉਂਕਿ ਹਰ ਚੀਜ਼ ਮਹਿੰਗੀ ਹੋਈ ਆ। ਤੁਹਾਡੀ ਇੰਸ਼ੋਰੈਂਸ ਵੀ, ਵਾਟਰ ਬਿੱਲ, ਯੂਟਿਲਿਟੀ, ਹਨਾ, ਸਾਰਾ ਕੁਛ ਮਹਿੰਗਾ ਹੋ ਰਿਹਾ। ਘਰਾਂ ਦੀਆਂ ਪ੍ਰਾਈਸ ਕਿੰਨੀਆਂ ਅੱਪ ਚੱਲ ਗਈਆਂ ਪਿਛਲੇ ਸਾਲ ਦੇ ਦੌਰਾਨ ਹੁਣ ਤੱਕ। ਤੇ ਸੋ ਉਹ ਜ਼ਰੂਰ ਜਿਨ੍ਹਾਂ ਨੇ ਰੈਂਟਲ ਪ੍ਰਾਪਰਟੀਆਂ ਖਰੀਦੀਆਂ ਆ, ਆਪਣੇ ਜਿਹੜੇ ਤੁਸੀਂ ਉਹ ਜ਼ਰੂਰ ਚੈੱਕ ਕਰੋ ਕਿ ਰੈਂਟ ਬਿਲਕੁਲ ਸਹੀ ਲੈ ਰਹੇ ਆ, ਘੱਟ ਲੈ ਰਹੇ ਆ। ਉਹ ਤੁਸੀਂ ਉਹ ਫਾਇਦਾ ਹੋਊਗਾ। ਕਿਉਂਕਿ ਹੂੰ। ਬਹੁਤ ਸਾਰੇ ਲੋਕ ਆ ਪ੍ਰਾਪਰਟੀ ਲੈ ਲੈਂਦੇ, ਬਾਅਦ ਚੈੱਕ ਨਹੀਂ ਕਰਦੇ ਵੀ ਚਲੋ ਠੀਕ ਆ, ਰੈਂਟ ਆਈ ਜਾਂਦਾ, ਕੋਈ ਨਹੀਂ। ਹਨ ਜੀ, ਜੀ। ਤੇ ਪ੍ਰੋਗਰਾਮ ਹੁਣ ਜਿਹੜਾ ਆਪਣਾ ਇੱਥੇ ਹੀ ਜਿਹੜਾ ਉਹ ਸਮਾਪਤ ਕਰਦੇ ਆ ਤੇ ਇਜਾਜ਼ਤ ਲੈਂਦੇ ਆ ਜੀ, ਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ
ਤੁਹਾਨੂੰ ਸਭ ਨੂੰ ਹੀ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।